ਹਾਂਜੀ ਵੀਡੀਓ ਦੇਖਦੇ ਪੰਜਾਬੀ ਬੈਸਟ ਫਾਰ ਐਵਰ ਦੇ ਸਾਰੇ ਟੱਬਰ ਨੂੰ ਜੀ ਅਸਲਾਮ ਵਾਲੇਕੁਮ ਤੇ ਸਤਿ ਸ੍ਰੀ ਅਕਾਲ। ਰਾਣਾ ਅਸਲਮ ਖਾਨ ਵਕਾਰ ਸਾਹਿਬ ਤੇ ਰਾਣਾ ਖਾਲਦ ਮਕਬੂਲ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਆਮਣੇ ਸਾਹਮਣੇ ਤੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਕਹਿੰਦੇ ਆ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਅੱਜ ਦੀ ਵੀਡੀਓ ਦਾ ਜਿਹੜਾ ਸਾਡਾ ਮੁੱਦਾ ਹੈਗਾ ਆ ਉਹ ਹੈਗਾ ਆ ਮਾਡਰਨਾਈਜੇਸ਼ਨ ਵਰਸਸ ਟ੍ਰੈਡੀਸ਼ਨ। ਜਿਵੇਂ ਜਿਵੇਂ ਵੇਲਾ ਗੁਜ਼ਰਦਾ ਜਾਂਦਾ ਨਾ ਤੇ ਉਹ ਜਿਹੜੀ ਅੱਜ ਦੀ ਵੀ ਜਿਹੜੀ ਗੱਲ ਆ ਉਹ ਟ੍ਰੈਡੀਸ਼ਨ ਬਣ ਜਾਂਦੀ ਹੈ। ਕਿਉਂ ਜੀ ਰਾਣਾ ਸਾਹਿਬ ਇੱਦਾਂ ਹੀ ਆ। ਤੇ ਜਿਹੜਾ ਆਉਣ ਵਾਲਾ ਵੇਲਾ ਉਹ ਜਿੱਦਾਂ ਜਦੀਦ ਤੇ ਤਰੱਕੀ ਯਾਫਤਾ ਹੁੰਦਾ ਜਾ ਰਿਹਾ ਆ, ਜਿਹੜਾ ਕਿ ਜਿਹੜੀ ਆ ਸਾਡੇ ਵਾਲੀ ਪੋਧ ਆ ਜਿਹੜਾ ਇਹਨੇ ਦੇਖਿਆ ਹੈਗਾ ਵੀ ਉਹ ਮਾਡਰਨ ਤੋਂ ਮਾਡਰਨ ਹੁੰਦਾ ਜਾ ਰਿਹਾ। ਤੇ ਅੱਜ ਜਿਹੜੇ ਮੁੱਦੇ ਦੇ ਜਿਹੜਾ ਮੇਰੇ ਰਾਣਾ ਅਸਲਮ ਸਾਹਿਬ ਦੇ ਨਾਲ ਸਵਾਲੋ ਜਵਾਬ ਹੋਣਗੇ ਨਾ, ਉਹ ਮੈਂ ਇਹ ਸੋਚਿਆ ਵੀ ਅਸੀਂ ਮਾਡਰਨਾਈਜੇਸ਼ਨ ਜੇ ਟ੍ਰੈਡੀਸ਼ਨ ਨੂੰ ਤੇ ਮਾਡਰਨ ਦੌਰ ਨੂੰ ਦੇਖੀਏ ਤੇ ਅਸੀਂ ਜਿਹੜਾ ਸਾਡਾ ਖਿੱਤਾ ਇਹ ਕਿੱਥੇ ਖੜਾ ਤੇ ਜਿਹੜੇ ਦੂਸਰਾ ਜਿੰਨੇ ਵੀ ਬਾਹਰਲੇ ਮੁਲਕਾਂ ਜਾਂ ਤਰੱਕੀ ਯਾਫਤਾ ਜਿੰਨੀ ਵੀ ਕੰਟਰੀਜ਼ ਹੈਗੀਆਂ ਵੀ ਉਹ ਉੱਥੇ ਕਿੱਥੇ ਖੜੀਆਂ। ਅਸੀਂ ਵੀ ਇਹਦੇ ਵਿੱਚ ਕੋਈ ਹਿੱਸੇਦਾਰ ਹੈ ਆ ਜਾਂ ਸਿਰਫ ਅਸੀਂ ਇਹਦੇ ਯੂਜ਼ਰ ਆ, ਇਹਦੇ ਇਸਤੇਮਾਲ ਕਰਨ ਵਾਲੇ ਆ। ਅਸਲਾਮ ਵਾਲੇਕੁਮ ਜੀ ਰਾਣਾ ਸਾਹਿਬ। ਵਾਲੇਕੁਮ ਸਲਾਮ। ਰਾਣਾ ਸਾਹਿਬ ਜਿੱਦਾਂ ਕਿ ਆਪਾਂ ਥੋੜਾ ਜਿਹਾ ਪਹਿਲਾਂ ਪਿੱਛੇ ਲੈ ਕੇ ਜਾਵਾਂਗੇ ਆਪਣੇ ਦੇਖਣ ਵਾਲਿਆਂ ਨੂੰ ਵੀ ਤੇ ਤੁਹਾਨੂੰ ਵੀ ਜਿਹੜੀ ਸਾਡੀ ਟ੍ਰੈਡੀਸ਼ਨ ਸਾਡੀ ਰਵਾਇਤ ਸੀਗੀ ਇਹ ਇੰਜ ਸਮਝ ਲਓ ਵੀ ਇੱਕ ਵੇਲਾ ਇੰਜ ਸੀ ਵੀ ਹਰ ਪਾਸੇ ਲੋਕ ਹੱਥਾਂ ਨਾਲ ਕੰਮ ਕਰਦੇ ਸੀ ਹੈ। ਲੇਕਿਨ ਫਿਰ ਇੱਕ ਜਿੱਦਾਂ ਕੰਪਿਊਟਰ ਨਹੀਂ ਆਇਆ ਇੱਦਾਂ ਇੱਕ ਦੌਰ ਆਇਆ ਹਰੀ ਕ੍ਰਾਂਤੀ ਦਾ ਵੀ ਜਿਹਦੇ ਵਿੱਚ ਮਸ਼ੀਨਰੀ ਆ ਗਈ, ਟਰੈਕਟਰ ਆ ਗਏ। ਉਹ ਦੇਖਣ ਨੂੰ ਤਾਂ ਉਹ ਬਿਲਕੁਲ ਇੱਦਾਂ ਲੱਗਾ ਕਿ ਅਸੀਂ ਬੜੇ ਤਰੱਕੀ ਕੀਤੀ ਆ ਮਸ਼ੀਨਰੀ ਦੇ ਹਿਸਾਬ ਦੇ ਨਾਲ। ਅਸੀਂ ਜਿਹੜੀ ਸਾਡੀ ਲੇਬਰ ਸੀਗੀ ਉਹ ਵਿੱਚੋਂ ਨਿਕਲ ਗਈ, ਸੌਖੇ ਸਾਨੂੰ ਲੱਗਿਆ। ਲੇਕਿਨ ਮੈਂ ਜਿੱਥੇ ਤੱਕ ਦੇਖਦਾ ਉਹ ਇੰਝ ਆ ਵੀ ਉਹ ਫੇਰ ਵੀ ਜਿਹੜੀ ਸਾਡੀ ਟ੍ਰੈਡੀਸ਼ਨ ਸੀ, ਰਵਾਇਤ ਸੀ, ਜਾਂ ਜਿਹੜਾ ਉਹ ਵੇਲਾ ਸੀ ਸਾਡਾ, ਉਹਨੂੰ ਹਰ ਬੰਦਾ ਯਾਦ ਕਰਦਾ। ਫਿਰ ਅਸੀਂ ਇੰਨੀ ਤਰੱਕੀ ਕਰਕੇ ਵੀ ਪਿਛਲੇ ਵੇਲੇ ਨੂੰ ਕਿਉਂ ਯਾਦ ਕਰਦੇ? ਅਸਲ 'ਚ ਨਾ ਕੁਛ ਚੀਜ਼ਾਂ ਹੁੰਦੀਆਂ ਆਹਿਸਤਾ ਆਹਿਸਤਾ ਚੇਂਜ ਹੁੰਦੀਆਂ ਵਾ। ਉਹ ਫਿਰ ਲੋਕ ਉਹਨਾਂ ਤਬਦੀਲੀਆਂ ਲਈ ਨਾ ਤਿਆਰ ਹੁੰਦੇ ਆ। ਕੁਛ ਤਬਦੀਲੀਆਂ ਹੁੰਦੀਆਂ ਅਚਾਨਕ ਤੁਹਾਡੇ ਉੱਪਰੋਂ ਆ ਜਾਂਦੀਆਂ ਵਾ, ਤੁਸੀਂ ਉਹ ਤਿਆਰ ਨਹੀਂ ਹੁੰਦੇ। ਉਹਦਾ ਫਿਰ ਬੰਦੇ ਨੇ ਆਪਾ ਕੋਈ ਠੀਕ ਤਰੀਕੇ ਨਾਲ ਨਹੀਂ ਕੀਤਾ ਹੁੰਦਾ। ਇਹ ਇੱਕ ਤਾਂ ਹੁੰਦਾ ਮਸ਼ੀਨਰੀ ਇੱਥੇ ਬਣਦੀ, ਆਹਿਸਤਾ ਆਹਿਸਤਾ ਮਸ਼ੀਨਰੀ ਰਾਈਜ਼ ਹੁੰਦੀ, ਉਹਦੇ ਚੀਜ਼ਾਂ ਦਾ ਉਹ ਇੱਕ ਹੋਰ ਸੀ। ਇੱਥੇ ਹੋਇਆ ਕੀ ਕਿ ਜਦੋਂ ਟਰੈਕਟਰ ਬਾਹਰੋਂ ਜਿਹੜਾ ਵਾ ਨਾ ਆ ਗਏ ਇੱਕੋ ਦਮ ਹੀ, ਉਹਦੇ ਨਾਲ ਹੀ ਯਾਨੀ ਕਿ ਜਿਹੜਾ ਵਾ ਨਾ ਖਾਦ ਵਾਲਾ ਸਿਸਟਮ ਆ ਗਿਆ, ਫਿਰ ਬਾਅਦ 'ਚ ਪੈਸਟੀਸਾਈਡ ਵਾਲਾ ਸਿਸਟਮ ਆ ਗਿਆ। ਹੁਣ ਜਿਹੜਾ ਟਰੈਕਟਰ ਸੀ ਨਾ, ਟਰੈਕਟਰ ਦੇ ਆਉਣ ਨਾਲ ਹੀ ਬਹੁਤ ਸਾਰੇ ਰੌਲੇ ਜਿਹੜੇ ਆ ਨਾ ਸ਼ੁਰੂ ਹੋਏ। ਇੱਕ ਪਾਸੇ ਤੇ ਸੀ ਵੀ ਇੱਕ ਟਰੈਕਟਰ ਵਾਹਵਾ ਸਾਰਾ ਰਕਬਾ ਜਿਹੜਾ ਵਾ ਨਾ ਕਰ ਸਕਦਾ ਸੀ ਤੇ ਬਲਦਾਂ ਵਾਲਾ ਯਾਨੀ ਕਿ ਥੋੜਾ ਰਕਬਾ ਕਰਦਾ ਸੀ। ਹੁਣ ਚਾਹੀਦਾ ਤੇ ਇਹ ਸੀ ਕਿ ਜ਼ਿਮੀਂਦਾਰੇ ਚੋਂ ਜਦੋਂ ਜ਼ਿਆਦਾ ਲੋਕ ਨਿਕਲ ਗਏ, ਥੋੜੇ ਲੋਕ ਰਹਿ ਗਏ, ਉਹ ਖੁਸ਼ਹਾਲ ਹੋਣੇ ਚਾਹੀਦੇ ਸੀ। ਇੱਕ ਅਸੂਲ ਆ ਵੀ ਇੱਕ ਕੰਮ ਨੂੰ 10 ਬੰਦੇ ਕਰ ਰਹੇ ਆ ਤੇ ਜਦੋਂ 4 ਰਹਿ ਜਾਣ, 4 ਬੰਦੇ ਖੁਸ਼ਹਾਲ ਹੋਣੇ ਚਾਹੀਦੇ ਆ। ਲੇਕਿਨ ਰੌਲਾ ਇੱਥੇ ਇਹ ਹੋਇਆ ਕਿ ਇੱਥੇ 10 ਬੰਦਿਆਂ ਚੋਂ 4 ਰਹਿ ਗਏ, ਲੇਕਿਨ 4ਾਂ ਦਾ ਹਾਲ 10 ਜਿਹੜੇ ਸੀ ਨਾ ਉਹਨਾਂ ਨਾਲੋਂ ਮਾੜਾ ਹਾਲ ਹੋ ਗਿਆ। ਉਹਦੀ ਵਜ੍ਹਾ ਕੀ ਬਣੀ? ਜਿਹੜੀ ਪਹਿਲੇ ਪਿੰਡ ਦੀ ਇਕਾਨਮੀ ਸੀ ਨਾ, ਉਹ ਪਿੰਡ 'ਚ ਯਾਨੀ ਕਿ ਪੈਸਾ ਜਿਹੜਾ ਵਾ ਨਾ ਸਰਫ ਹੁੰਦਾ ਸੀ, ਬਹੁਤ ਘੱਟ ਪੈਸਾ ਬਾਹਰ ਜਾਂਦਾ ਸੀ। ਉਹ ਹੁਣ ਜਿਹੜਾ ਆਹਿਸਤਾ ਆਹਿਸਤਾ ਇਹ ਹੋਇਆ ਕਿ ਪੈਸਾ ਅਸੀਂ ਜਿੰਨਾ ਵੀ ਪੈਦਾ ਕਰਦੇ ਆ ਨਾ, ਉਹ ਪੈਸਾ ਸਾਰਾ ਨਾ ਸ਼ਹਿਰ ਚਲਾ ਜਾਂਦਾ ਵਾ। ਇੱਥੇ ਪਿੰਡ ਦੀ ਇਕਾਨਮੀ 'ਚ ਪੈਸਾ ਉਸ ਹਿਸਾਬ ਸਿਰ ਲੱਗਦਾ ਨਹੀਂ ਹੈ। ਹੁਣ ਪਹਿਲੇ ਸੀ ਨਾ ਹਲ ਸੀ ਨਾ, ਹਲ ਨੂੰ ਬਣਾਉਣੇ ਵਾਲਾ ਕੌਣ ਸੀ? ਲੁਹਾਰ ਸੀ। ਲੁਹਾਰ ਕੋਲ ਜਾਂਦਾ ਸੀ ਪੈਸਾ। ਇਸ ਤਰ੍ਹਾਂ ਹੀ ਜਿਹੜੀ ਨਾਲ ਮਜ਼ਦੂਰ ਕੰਮ ਕਰਦੇ ਸੀ ਪਿੰਡ ਵਾਲੇ ਸੀ, ਪਿੰਡ ਵਾਲਿਆਂ ਨੂੰ ਯਾਨੀ ਕਿ ਪੈਸੇ ਜਿਹੜੇ ਜਾਂਦੇ ਸੀ। ਹੁਣ ਜਦੋਂ ਤੁਸੀਂ ਟਰੈਕਟਰ ਲੈ ਲਿਆ 40 ਲੱਖ ਰੁਪਈਏ ਦਾ, ਉਹ ਪੈਸਾ ਪਿੰਡੋਂ ਬਾਹਰ ਚਲਾ ਗਿਆ। 40 ਲੱਖ ਰੁਪਈਆ ਪਿੰਡ 'ਚ ਨਹੀਂ ਕਿਸੇ ਵੀ ਬੰਦੇ ਨੂੰ, ਯਾਨੀ ਕਿ ਪਿੰਡ ਦੀ ਇਕਾਨਮੀ 'ਚ ਨਹੀਂ ਆਇਆ। ਉਹ ਪਿੰਡ 'ਚ ਪੈਸਾ ਜਨਰੇਟ ਹੋਇਆ, ਲੇਕਿਨ ਉਹ ਪੈਸਾ ਬਾਹਰ ਚਲਾ ਗਿਆ। ਉਹ ਇਸ ਤਰ੍ਹਾਂ ਹੀ ਫਿਰ ਡੰਗਰਾਂ ਵਾਲੇ ਸਿਲਸਿਲੇ 'ਚ ਵੀ ਇਹੀ ਆਇਆ ਸਿਲਸਿਲਾ ਕਿ ਅਸੀਂ ਡੰਗਰਾਂ 'ਤੇ ਨਾ ਯਾਨੀ ਕਿ ਡੰਗਰ ਘੱਟ ਦੇ ਗਏ ਜਦੋਂ, ਕਿਉਂਕਿ ਡੰਗਰ ਅਸੀਂ ਪਾਲਦੇ ਸੀ ਹਲ ਲਈ, ਗਾਵਾਂ ਦੇ ਬੱਚੇ ਹੋਣਗੇ ਤੇ ਬੱਚੇ ਢੱਗੇ ਬਣਨਗੇ।
ਇੱਕ ਦਿਨ ਮੈਂ ਇੱਕ ਦੇਖ ਰਿਹਾ ਸੀ ਵੀਡੀਓ, ਇੱਕ ਇੰਡੀਆ ਦੇ ਡਾਕਟਰ ਸਾਹਿਬ ਹੈਗੇ ਆ ਹਰਿਆਣੇ ਵਾਲੀ ਸਾਈਡ ਦੇ, ਨਾਮ ਨਹੀਂ ਉਹਨੂੰ, ਬੜੇ ਬੜੇ ਪੜ੍ਹੇ ਲਿਖੇ ਬੰਦੇ ਆ, PhD, ਉਹ ਬਿਲਕੁਲ ਦੇਸੀ ਜਿਹੇ ਸਟਾਈਲ 'ਚ ਰਹਿੰਦੇ ਆ। ਉਹ ਮੁਆਜ਼ਨਾ ਕਰ ਰਹੇ ਸੀ ਨਾ ਜਦੋਂ, ਯਾਨੀ ਕਿ ਉਦੋਂ ਇਹ ਸੀ ਵੀ ਇੱਕ ਢੱਗੇ ਦੀ ਕੀਮਤ ਜਿਹੜੀ ਆ ਨਾ 5 ਤੋਲੇ ਸੋਨੇ ਦੇ ਬਰਾਬਰ ਸੀ, ਯਾਨੀ ਕਿ ਇੱਕ ਢੱਗੇ 'ਚ 5 ਤੋਲੇ ਸੋਨਾ ਆ ਜਿਹਦੇ ਕੋਲ ਇੱਕ ਢੱਗਾ ਸਮਝ ਲਓ 5 ਤੋਲੇ 5 ਤੋਲੇ ਸੋਨਾ ਸੀ। ਹੁਣ ਸੂਰਤ ਹਾਲ ਇਹ ਆ ਕਿ ਅੱਜ ਕੱਲ੍ਹ ਦੇ ਅਗਰ 5 ਤੋਲੇ ਲਾਓ ਤੇ ਉਹ 20 ਤੋਂ 25 ਲੱਖ ਰੁਪਏ ਦੇ, ਤੇ ਢੱਗਾ ਤੁਹਾਡਾ ਹੁਣ 4-5 ਲੱਖ ਦਾ ਵਾ। ਹਾਂਜੀ। ਹੁਣ ਯਾਨੀ ਕਿ ਇੱਕ ਤੋਲਾ ਹੀ ਆਉਂਦਾ ਵਾ ਇੱਕ ਢੱਗੇ 'ਚ ਮੁਸ਼ਕਿਲ ਨਾਲ। ਇੱਕ ਤਾਂ ਯਾਨੀ ਕਿ ਉਹ ਤੁਹਾਡੇ ਜਾਨਵਰਾਂ ਦੀ ਕੀਮਤ, ਯਾਨੀ ਕਿ ਜਿਹੜਾ ਵਾ ਨਾ, ਜਦੋਂ ਉਹਨਾਂ ਦਾ ਇਸਤੇਮਾਲ ਘਟ ਗਿਆ ਉਹ ਘਟ ਗਈ। ਅੱਛਾ, ਪਹਿਲੇ ਕਿਸਾਨ ਦੀ ਖੁਸ਼ਹਾਲੀ ਦਾ ਇਹ ਲਾ ਲਓ ਕਿ ਆਮ ਬੰਦਿਆਂ ਦਾ, ਯਾਨੀ ਕਿ ਜਿਹੜਾ ਨਾ ਜ਼ਿਮੀਂਦਾਰ ਤਬਕੇ ਦਾ, ਕਿ ਇਹਨਾਂ ਕੋਲ ਨਾ ਪਿੰਡਾਂ 'ਚ ਸੋਨਾ ਬੜਾ ਹੁੰਦਾ ਸੀ, ਚਾਂਦੀ ਬੜੀ ਹੁੰਦੀ ਸੀ। ਹੁਣ ਜਿਹੜਾ ਮੇਰੀ ਅੰਮੀ ਹੋਣਾ ਦਾ ਜਾਂ ਖਾਲਾ ਹੋਣਾ ਦਾ ਦੌਰ ਆ ਨਾ, ਉਦੋਂ ਤਕਰੀਬਨ ਉਹਨਾਂ ਕੋਲ, ਬੀਬੀਆਂ ਕੋਲ ਨਾ 15 ਤੋਂ 20 ਤੋਲੇ ਸੋਨਾ ਜਿਹੜਾ ਵਾ ਨਾ ਹੈ ਸੀ। ਕੋਈ ਚਾਂਦੀ, ਯਾਨੀ ਕਿ ਕਿਸੇ ਕੋਲ 40 ਤੋਲੇ, 50 ਤੋਲੇ, 80 ਤੋਲੇ ਆਮ ਹੈ ਸੀ ਲੋਕਾਂ ਆਮ ਜੀ ਮਿਡਲ ਕਲਾਸ ਦੇ ਘਰਾਂ ਦੇ। ਉਹ ਹੁਣ ਅੱਜ ਕੱਲ੍ਹ ਦੇ ਹਿਸਾਬ ਵਿੱਚ ਅਗਰ ਤੁਸੀਂ 15 ਤੋਲੇ ਸੋਨਾ ਲਾਓ ਨਾ, ਤੇ 75 ਲੱਖ ਰੁਪਈਆ ਕੈਸ਼, ਯਾਨੀ ਕਿ ਹਰ ਟਾਈਮ ਇੱਕ ਕਿਸਮ ਦਾ ਜਿਹੜਾ ਨਾ ਮੌਜੂਦ ਹੈ। ਅੜੀ ਥੋੜੀ ਵਾਸਤੇ, ਥੋੜੀ ਵਾਸਤੇ ਕੋਈ ਵੀ, ਯਾਨੀ ਕਿ ਜਿਹੜਾ ਭੀੜ ਪੈ ਰੌਲਾ ਕੋਈ ਨਹੀਂ। ਹੁਣ ਤੁਸੀਂ ਦੇਖ ਲਓ ਕਿ ਜਦੋਂ ਇਹਦੀ ਮਾਡਰਨਾਈਜੇਸ਼ਨ ਆਈ ਆ, ਹੁਣ ਤੂੰ ਮੈਨੂੰ ਕਿਸੇ ਘਰ 'ਚ 4 ਤੋਲੇ ਸੋਨਾ ਜਿਹੜਾ ਵਾ ਨਾ, ਉਹ ਲੱਭ ਕੇ ਦਿਖਾ ਦੇ। ਯਾਨੀ ਕਿ ਸਾਡੀ ਹੁਣ, ਸਾਡੇ ਕੋਲ ਉਹ ਸੇਵਿੰਗ ਜਾਂ ਇਨਵੈਸਟਮੈਂਟ ਇਹ ਉਹ ਨਹੀਂ। ਹੁਣ ਸਾਡੇ ਕੋਲ ਜਿਹੜਾ ਪੈਸਾ ਵਾ ਨਾ, ਉਹ ਸਿਰਫ 2 ਸ਼ਕਲਾਂ 'ਚ ਆ। ਉਹ ਇੱਕ ਮਕਾਨ ਆ ਤੇ ਇੱਕ ਸਾਡੀ ਗੱਡੀ ਆ। ਉਹ ਕੋਈ ਯਾਨੀ ਕਿ 30-40 ਦੇ ਮੋਟਰਸਾਈਕਲ ਤੋਂ ਲੈ ਕੇ ਤੇ 70-80 ਲੱਖ ਦੀ ਕਾਰ ਤੱਕ, ਤੇ ਇਸ ਤਰ੍ਹਾਂ ਮਕਾਨ ਜਿਹੜਾ ਵਾ 10-20 ਲੱਖ ਤੋਂ ਲੈ ਕੇ ਕਰੋੜ, 1.5 ਕਰੋੜ ਤੱਕ ਦਾ ਮਕਾਨ ਤੱਕ। ਫਿਰ ਇਹ ਦੋਨੇ ਚੀਜ਼ਾਂ ਇਹ ਲਿਕਵਿਡੇਟ ਨਹੀਂ ਆਸਾਨੀ ਨਾਲ ਹੋ ਸਕਦੀਆਂ। ਜੇ ਤੁਹਾਨੂੰ ਕੋਈ ਜ਼ਰੂਰਤ ਪਏ ਨਾ, ਤਾਂ ਤੁਹਾਡਾ ਮਕਾਨ ਯਾਨੀ ਕਿ ਜਿਹੜਾ ਫੌਰੀ ਵਿਕ ਸਕਦਾ, ਔਰ ਫਿਰ ਇੱਕ ਹੋਰ ਇਹਦਾ ਪੋਰਸ਼ਨ ਨਹੀਂ, ਯਾਨੀ ਕਿ ਵਿਕ ਵੀ ਜਾਣਾ, ਤੁਸੀਂ ਆਪ ਕਿੱਥੇ ਰਹਿਣਾ। ਤੁਹਾਡੇ ਕੋਲ 10 ਡੰਗਰ ਆ ਨਾ, ਤੁਹਾਨੂੰ ਜ਼ਰੂਰਤ ਆ, ਤੁਸੀਂ ਇੱਕ ਡੰਗਰ ਵੇਚੋ, ਤੁਹਾਡਾ ਸਰ ਜਾਏਗਾ। ਲੇਕਿਨ ਤੁਸੀਂ ਮਕਾਨ ਦਾ 10ਵਾਂ ਹਿੱਸਾ ਨਹੀਂ ਵੇਚ ਸਕਦੇ। ਸਹੀ ਗੱਲ। ਤੁਸੀਂ ਕਾਰ ਦਾ ਇੱਕ ਟਾਇਰ ਨਹੀਂ ਵੇਚ ਸਕਦੇ, ਕਾਰ ਤੁਹਾਨੂੰ ਪੂਰੀ ਵੇਚਣੀ ਪਏਗੀ। ਇੱਕ ਤਾਂ ਸਾਡਾ ਯਾਨੀ ਕਿ ਜਿਹੜਾ ਕੈਸ਼ ਫਲੋ ਵਾਲਾ ਜਿਹੜਾ ਸਿਸਟਮ ਨਾ, ਇਹ ਬੜਾ ਡਿਸਟਰਬ ਹੋਇਆ ਕਿ ਅਸੀਂ ਟਰੈਕਟਰ 'ਤੇ ਪੈਸਾ ਲਾਤਾ, ਫਿਰ ਜਿਹੜੇ ਅਸੀਂ ਇਨਕਮ ਕੀਤੀ ਉਹਦੇ 'ਚੋਂ ਅਸੀਂ ਪੈਸਾ ਜਿਹੜਾ ਵਾ ਨਾ ਅਜੀਬ ਜੇ ਹਿਸਾਬਾਂ 'ਚ ਜਿਹੜਾ ਵਾ ਨਾ ਲਾ ਬੈਠੇ। ਹੁਣ ਨਾ ਤਾਂ ਸਾਡੇ ਕੋਲ ਡੰਗਰ ਆ। ਪਹਿਲੋਂ ਅਗਰ ਕਿਸੇ ਬੰਦੇ ਕੋਲ 20 ਡੰਗਰ ਸੀ ਨਾ, ਉਹਦੇ ਕੋਲ 1 ਕਰੋੜ, ਅੱਜ ਕੱਲ੍ਹ ਦੇ ਦੌਰ ਦਾ ਕਰੋੜ ਰੁਪਈਆ ਕੈਸ਼ ਦੀ ਸ਼ਕਲ 'ਚ ਮੌਜੂਦ ਹੈ ਸੀ। ਹੁਣ ਸਾਡੇ ਕੋਲ ਉਹ ਕੋਈ ਨਹੀਂ ਹੈ, ਸਾਡੇ ਕੋਲ ਸੋਨਾ ਕੋਈ ਨਹੀਂ ਹੈ। ਹੁਣ ਸਾਡੇ ਕੋਲ ਨਾ ਕਰਜ਼ੇ ਆ। ਮੇਰਾ ਖਿਆਲ ਆ ਵੀ ਕੋਈ ਬੰਦਾ ਵੀ ਸ਼ਾਇਦ। ਫਿਰ ਇੱਕ ਹੋਰ ਆ, ਮੈਂ ਕਹਿੰਦਾ ਕਿ ਕੋਈ ਕਿਸਾਨ ਜਿਹਦਾ ਕੋਈ ਬੰਦਾ ਬਾਹਰ ਨਹੀਂ ਗਿਆ, ਜਿਹਦੇ ਘਰ ਵਾਲਾ ਕੋਈ ਮੁੰਡਾ ਯਾਨੀ ਕਿ ਨੌਕਰੀ ਨਹੀਂ ਕਰਦਾ ਜਾਂ ਸਾਈਡ ਬਿਜ਼ਨਸ ਨਹੀਂ ਹੈ, ਇਹ ਯਾਨੀ ਕਿ 3 ਸੋਰਸ ਕੱਢ ਕੇ ਕੋਈ ਘਰ ਮੁਸ਼ਕਲ ਐਸਾ ਹੋਏਗਾ ਕਿ ਜਿਹੜਾ ਜ਼ਿਮੀਂਦਾਰਾ ਕਰਦਾ ਹੋਵੇ ਔਰ ਉਹਦੇ ਸਿਰ ਕਰਜ਼ਾ ਨਾ ਹੋਵੇ। ਵਰਨਾ ਜ਼ਿਮੀਂਦਾਰੇ ਨੂੰ ਨਾ ਉਹ ਸਪੋਰਟ ਕਰ ਰਹੇ ਆ ਆਪਣੇ ਬਾਹਰ ਦੇ ਪੈਸੇ ਨਾਲ, ਕਾਰੋਬਾਰ ਨਾਲ। ਉਹ ਯਾਨੀ ਕਿ ਇੱਕ ਕਿਸਮ ਦਾ ਨਾ ਰੱਖ ਰਖਾਓ ਵਾਲੀ ਗੱਲ ਆ, ਹੈ ਬਿਜ਼ਨਸ ਨਹੀਂ ਵੀ ਉਹ ਇਹ ਕਹਿੰਦੇ ਨਹੀਂ ਸਫੈਦਪੋਸ਼ੀ ਦਾ ਭਰਮ ਰੱਖਣ ਵਾਲੀ ਗੱਲ, ਵੀ ਉਹ ਬੰਦਾ ਵਿਹਲਾ ਹੋਣ ਤੋਂ ਬੰਦਾ ਕਹਿੰਦਾ ਹਾਂ ਯਾਰ ਕੋਈ ਬੰਦਾ ਪੁੱਛੇ ਬਜਾਏ ਇਹਦੇ ਕਿ ਤੁਸੀਂ ਕੀ ਕਰ ਰਹੇ ਆ। ਹੁਣ ਕ੍ਰਾਂਤੀ ਯਾਨੀ ਕਿ ਜਿਹੜਾ ਵਾ ਨਾ, ਇਹ ਹਰੀ ਕ੍ਰਾਂਤੀ ਦੇ ਬਜਾਏ ਨਾ ਕੋਈ ਕਾਲੀ ਜੀ ਕ੍ਰਾਂਤੀ ਲੱਗੀ ਆ, ਹੈ ਵੀ ਜਿਹਦੇ 'ਚ ਅਸੀਂ ਕਰਜ਼ਈ ਹੋ ਗਏ ਆ। ਸਾਡੇ ਕੋਲ ਨਾ ਅੱਛੀ ਖੁਰਾਕ ਰਹੀ ਆ, ਹੈ ਤੇ ਨਾ ਸਾਡੇ ਕੋਲ ਐਸਟ ਹੈ ਆ, ਤੇ ਫਿਰ ਅਸੀਂ ਨਾ ਰੋਣਾ ਰੋਈ ਜਾ ਰਹੇ ਹਾਂ। ਹਾਲੇ ਤੱਕ ਅਸੀਂ ਮਸਾਇਲ ਦੇ ਹੱਲ ਨਹੀਂ ਟੁਰ ਰਹੇ। ਔਰ ਫਿਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਸਹੀ ਮਾਇਨਿਆਂ 'ਚ ਆਪਣੇ ਮਸਾਇਲ ਦਾ ਐਨਾਲਿਸਿਸ ਵੀ ਨਹੀਂ ਕਰ ਸਕੇ ਕਿ ਸਾਡੇ ਕਿਹੜੇ ਮਸਲੇ ਆ ਜਿਹੜੇ ਹੱਲ ਹੋਣੇ ਚਾਹੀਦੇ ਆ ਫੌਰੀ ਤੌਰ 'ਤੇ, ਕਿਹਨਾਂ ਨਾਲ ਸਾਨੂੰ ਯਾਨੀ ਕਿ ਜਿਹੜਾ ਨਾ ਹੰਗਾਮੀ ਬੁਨਿਆਦਾਂ 'ਤੇ ਤਵੱਜੋ ਦੇਣੀ ਚਾਹੀਦੀ ਆ। ਇਹ ਯਾਨੀ ਕਿ ਜਿਹੜਾ ਵਾ ਨਾ, ਹੁਣ ਦੇਖਣ ਨੂੰ ਤਾਂ ਟਰੈਕਟਰ ਬੜੇ ਯਾਨੀ ਕਿ ਨਜ਼ਰ ਆਉਂਦੇ ਆ। ਹੁਣ ਮੈਂ ਸਾਡੇ ਡੇਰੇ ਦੇ ਸਾਹਮਣੇ ਟਰੈਕਟਰ ਠੀਕ ਕਰਨ ਵਾਲੀ ਵਰਕਸ਼ਾਪ ਆ, ਦੁਕਾਨ ਖੁੱਲੀ ਨਹੀਂ ਹੁੰਦੀ, 5 ਟਰੈਕਟਰ ਉੱਥੇ ਖੜੇ ਹੁੰਦੇ ਆ ਜਿਹੜੇ ਕਿ ਠੀਕ ਕਰਾਉਣੇ ਵਾਲੇ ਕੰਮ ਵਾਲੇ ਹੁੰਦੇ ਆ, ਹੈ ਯਾਨੀ ਕਿ ਇੰਨੀ ਬਹੁਤਾਤ ਜਿਹੜੀ ਹੈ ਨਾ ਹੈ ਕਿ। ਲੇਕਿਨ ਉਂਝ ਦੇਖ ਲਓ ਕਿਸੇ ਕਿਸਾਨ ਕੋਲ ਪੈਸਾ ਕੋਈ ਨਹੀਂ। ਬਿਲਕੁਲ, ਬਹੁਤ ਸੋਹਣੀ ਗੱਲ ਕੀਤੀ ਜੀ ਰਾਣਾ ਸਾਹਿਬ। ਅੱਛਾ, ਇਹ ਵੀ ਹੈ ਨਾ ਵੀ ਇਹ ਜਿਹੜਾ ਵੇਲਾ ਜਾ ਰਿਹਾ, ਇਹ ਜਦੋਂ ਸਾਡੇ ਅਗਾਂਹ ਜਾ ਕੇ ਸਾਡੇ ਇਹ ਰਵਾਇਤ ਦਾ, ਸਾਡੇ ਟਰੈਡੀਸ਼ਨ ਦਾ ਹਿੱਸਾ ਬਣਨਾ,
ਮੈਨੂੰ ਇੰਜ ਲੱਗਦਾ ਇਹ ਵੇਲਾ ਫੇਰ ਚੰਗਾ ਹੋਣਾ। ਇਹਨੂੰ ਵੀ ਲੋਕਾਂ ਨੇ ਯਾਦ ਕਰਨਾ, ਜਿੱਦਾਂ ਜਿੱਦਾਂ ਨਿਜ਼ਾਮ ਅੱਗੇ ਜਾ ਰਿਹਾ ਨਾ ਜੀ, ਆਪਣੇ ਵੱਲੋਂ ਤਾਂ ਜਿੱਦਤ ਆ ਰਹੀ ਆ, ਹਾਂ ਲੇਕਿਨ ਪਿਛਲੇ ਵੇਲਾ ਫਿਰ ਵੀ ਬੰਦਾ ਚੇਤਾ ਰਾਣਾ ਸਾਹਿਬ ਕਰ ਹੀ ਰਿਹਾ। ਇਹਨੂੰ ਵੀ ਹਲੇ ਆਪਾਂ ਚੇਤੇ ਕਰਨਾ ਹੈਗਾ ਹੈ, ਇਸ ਵੇਲੇ ਨੂੰ ਵੀ। ਹਾਂ ਹੈ ਬਿਲਕੁਲ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਕਿਉਂਕਿ ਅਸੀਂ ਆਪਣੇ ਵੱਡਿਆਂ ਕੋਲੋਂ ਜਦੋਂ ਖੁਰਾਕ ਦੇ ਬਾਰੇ ਸੁਣਦੇ ਸੀ ਨਾ, ਉਦੋਂ ਅਸੀਂ ਸੁਣਦੇ ਸੀ ਮੱਖਣ ਦੇ ਬਾਰੇ 'ਚ, ਦੁੱਧ ਦੇ ਬਾਰੇ 'ਚ, ਲੱਸੀ ਦੇ ਬਾਰੇ 'ਚ, ਵੀ ਆ ਗੰਨੇ ਸੀ, ਫਲ ਫਰੂਟ ਤਾਂ ਇੰਨੇ ਜ਼ਿਆਦਾ ਨਹੀਂ ਹੁੰਦੇ ਸੀ, ਬੇਰ ਬੂਰ ਜੋ ਵੀ ਹੈ ਸੀ ਇਹੀ ਸੀ। ਲੇਕਿਨ ਕਮ ਅਜ਼ ਕਮ ਨਾ ਯਾਨੀ ਕਿ ਦੁੱਧ ਘੀ ਦੀ ਸ਼ਕਲ 'ਚ ਚੰਗੀ ਖੁਰਾਕ ਜਿਹੜੀ ਹੈ ਨਾ ਗਿਣੀ ਜਾਂਦੀ ਸੀ। ਤੇ ਫਿਰ ਸਾਡੇ ਹਿੱਸੇ 'ਚ ਨਾ ਆ ਗਈ ਰੋਟੀ, ਰੋਟੀ ਆ ਗਈ, ਸਬਜ਼ੀ ਆ ਗਈ, ਉਹ ਥੋੜੇ ਬਹੁਤੇ ਫਰੂਟ ਆ ਗਏ। ਤੇ ਇਹ ਯਾਨੀ ਕਿ ਸਿਲਸਿਲਾ ਉਹਦੇ 'ਚ ਬੱਕਰੇ ਦਾ ਗੋਸ਼ਤ ਜਿਹੜਾ ਵਾ ਉਹ ਗਾਇਬ ਹੋ ਗਿਆ, ਦੇਸੀ ਘਿਓ ਗਾਇਬ ਹੋ ਗਿਆ, ਦੁੱਧ ਜਿਹੜਾ ਸੀ ਉਹ ਗਾਇਬ ਹੋ ਗਿਆ। ਤੇ ਆ ਗਈ ਜੀ ਦਾਲ ਰੋਟੀ ਸਬਜ਼ੀ, ਯਾਨੀ ਕਿ ਜਿਹੜਾ ਵਾ ਨਾ ਚਾਹ ਆ ਗਈ। ਲੇਕਿਨ ਹੁਣ ਜਿਹੜਾ ਅਗਲਾ ਦੌਰ ਆ ਹੈ, ਹੁਣ ਦੇ ਅਗਰ ਨਿਆਣਿਆਂ ਦਾ ਐਨਾਲਿਸਿਸ ਕਰੋ ਤੇ ਸਵਾਏ ਚੌਲਾਂ ਤੋਂ ਤੇ ਫਾਸਟ ਫੂਡ ਤੋਂ ਇਲਾਵਾ ਕੁਛ ਵੀ ਨਹੀਂ ਉਹਨਾਂ ਦੇ ਹਿੱਸੇ 'ਚ ਕੁਝ ਵੀ ਨਹੀਂ ਹੈ। ਉਹਨਾਂ ਨੇ ਇਹਨੂੰ ਹੀ ਚੰਗਾ ਕਹਿਣਾ ਹਾਂ। ਜਾ ਕੇ ਇੰਝ ਹੀ ਹੈ ਨਾ। ਤੇ ਖੁਰਾਕ ਵਾਲੇ ਹਿਸਾਬ ਜੇ ਦੇਖਿਆ ਜਾਏ ਤੇ ਬਹੁਤ ਯਾਨੀ ਕਿ ਜਿਹੜਾ ਵਾ ਨਾ ਬਹੁਤ ਮਾੜਾ ਹਾਲ ਆ। ਹੁਣ ਐਸੀ ਸੂਰਤ ਹਾਲ ਹੋ ਗਈ ਕਿ ਬਹੁਤ ਸਾਰੇ ਘਰਾਂ 'ਚ ਮਹੀਨੇ 'ਚ ਨਾ ਇੱਕ ਦਫਾ ਸਬਜ਼ੀ ਮੁਸ਼ਕਿਲ ਨਾਲ ਨਾ ਯਾਨੀ ਕਿ ਜਿਹੜਾ ਵਾ ਨਾ। ਹਾਂਜੀ, ਬਾਕੀ ਫਾਸਟ ਫੂਡ ਹੀ ਹੈ ਜੀ, ਆਰਡਰ ਚੱਲ ਰਿਹਾ ਜੀ, ਇਹਦੇ 'ਚ ਕੋਈ ਸ਼ੱਕ। ਅਸਲ ਦੇ ਵਿੱਚ ਨਾ ਮੇਰੇ ਹਿਸਾਬ ਦੇ ਵਿੱਚ ਅਸੀਂ ਐਸਿਡ ਬਣਾਉਣ ਦੀ ਬਜਾਏ ਨਾ ਅਸੀਂ ਚੀਜ਼ਾਂ ਨੂੰ ਤੇ ਫੋਕਸ ਕੀਤਾ ਵੀ ਫਲਾਣੀ ਸ਼ੈ ਖਰੀਦ ਲਈਏ। ਇਹ ਨਹੀਂ ਕਿਹਾ ਵੀ ਆਹ ਫਲਾਣਾ ਕੰਮ ਕਰਕੇ ਨਾ ਤੇ ਆਹ ਫਲਾਣੀ ਸ਼ੈ ਖਰੀਦਾਂਗੇ ਅਸੀਂ। ਇਸ ਵਾਸਤੇ ਅਸੀਂ ਜਿਹੜੇ ਰਾਣਾ ਸਾਹਿਬ ਉਹ ਸਾਡਾ ਗੇਅਰ ਪਿਛਾਂ ਨੂੰ ਲੱਗ ਗਿਆ। ਅੱਛਾ ਰਾਣਾ ਸਾਹਿਬ, ਇਹ ਦੱਸੋ ਤੁਸੀਂ ਵੀ, ਇਹ ਤਾਂ ਹੋ ਗਿਆ ਥੋੜਾ ਜਿਹਾ ਪਿੱਛੇ ਆਪਾਂ ਚੱਲ ਗਏ ਜਿਹੜੇ ਜੇ ਹੁਣ ਆਪਾਂ ਥੋੜੇ ਜਿਹੇ ਮੌਜੂਦਾ ਹਾਲਾਤ ਦੇ ਵਿੱਚ ਆਈਏ ਵੀ ਅੱਜ ਦੀ ਜਿਹੜੀ ਸਾਡੀ ਮਾਡਰਨਾਈਜੇਸ਼ਨ ਆ ਉਹਦੇ ਵਿੱਚ IT ਦਾ ਫੁਕਦਾਨ ਆ, ਉਹਦੇ ਵਿੱਚ AI ਆ ਗਿਆ ਤੇ ਡਾਕਟਰੇਟ 'ਚ ਬਹੁਤ ਜ਼ਿਆਦਾ ਉਹ ਹੋ ਗਈ। ਇਸ ਹਿਸਾਬ ਦੇ ਵਿੱਚ ਪਾਕਿਸਤਾਨ ਕਿੱਥੇ ਖਲੋਤਾ ਜਾਂ ਸਾਡਾ ਇੱਕ ਖਿੱਤਾ ਕਿਹੜੀ ਜਗ੍ਹਾ ਖਲੋਤਾ ਵੀ ਮੈਂ ਕਹਿੰਦਾ ਅਸੀਂ ਇਹਦੇ ਵੀ ਯੂਜ਼ਰ ਹੀ ਆ, ਅਸੀਂ ਇਹਨੂੰ ਵੀ ਉਸ ਹਿਸਾਬ ਨਾਲ ਨਹੀਂ ਲਿਆ। ਹਾਂ ਇਹਦੇ 'ਚ ਦੇਖੋ ਜੀ, ਜਿਹੜੀਆਂ ਐਜੂਕੇਸ਼ਨ ਆ ਨਾ ਉਹਦੇ 'ਚ 2-3 ਪਰਤਾਂ ਵਾ। ਇੱਕ ਹੁੰਦਾ ਕਿ ਤੁਹਾਡਾ ਬੇਸਿਕ ਸਾਇੰਸਿਸ ਆ ਤੇ ਸੋਸ਼ਲ ਸਾਇੰਸਿਸ ਆ। ਫਿਰ ਉਹਦੇ 'ਚ ਅੱਗੇ ਫਿਰ ਲਿਟਰੇਚਰ ਹਿਸਟਰੀ ਵਗੈਰਾ ਦਾ ਆ ਜਾਂਦਾ ਵਾ। ਬੇਸਿਕ ਸਾਇੰਸਿਸ 'ਚ ਹੈ ਕਿ ਬਿਓਲੋਜੀ ਆ, ਫਿਜ਼ਿਕਸ ਆ, ਕੈਮਿਸਟਰੀ ਆ, ਮੈਥ ਆ। ਉਹ ਉਸ ਤੋਂ ਬਾਅਦ ਆ ਜਾਂਦਾ ਵਾ ਕਿ ਤੁਹਾਡੇ ਟੈਕਨੀਕਲੀ ਯਾਨੀ ਕਿ ਜਿਹੜਾ ਵਾ ਨਾ ਇੰਜੀਨੀਅਰ ਆ ਗਏ, ਡਾਕਟਰ ਆ ਗਏ, ਤੇ ਬਾਕੀ ਛੋਟੇ ਡਿਪਲੋਮਾ ਹੋਲਡਰ ਕਿਸਮ ਦੀ ਯਾਨੀ ਕਿ ਜਿਹੜਾ ਵਾ ਨਾ ਉਹ ਮਿਡਲ ਜਿਹੜਾ ਵਾ ਇੰਜੀਨੀਅਰਿੰਗ ਵਾਲੇ ਉਹ ਆ ਗਏ। ਹੁਣ ਨਾ ਤਾਂ ਸਾਡੇ ਕੋਲ ਇੰਨੇ ਜ਼ਿਆਦਾ PhD ਹੈ, ਜਿਹੜੇ ਹੈ ਉਹਨਾਂ ਦਾ ਵੀ ਲੈਵਲ ਕੋਈ ਐਡਾ ਬਹੁਤ ਅੱਛਾ ਨਹੀਂ ਹੈ ਦੁਨੀਆ ਦੇ ਕੰਪੈਰੀਜ਼ਨ ਦੇ ਹਿਸਾਬ ਨਾਲ। ਤੇ ਬੇਸਿਕ ਸਾਇੰਸਿਸ ਵੱਲ ਬਹੁਤ ਘੱਟ ਨਿਆਣੇ ਯਾਨੀ ਕਿ ਜਿਹੜਾ ਵਾ ਨਾ ਜਾ ਰਹੇ ਆ। ਹਾਲੇ ਕਿ ਈਰਾਨ ਦੀ ਮਿਸਾਲ ਸਾਡੇ ਸਾਹਮਣੇ ਆ ਕਿ ਈਰਾਨ ਦੇ ਅਮਰੀਕਾ ਦੇ ਅੱਗੇ ਜੰਗ 'ਚ ਖੜਾ ਹੋਣੇ ਦੀ ਇੱਕ ਇਹ ਉਹਦੇ ਪਿੱਛੇ ਇਹ ਵੀ ਬੈਕਗਰਾਊਂਡ ਆ ਕਿ ਉਹਨਾਂ ਦੇ ਫਿਜ਼ਿਕਸ, ਮੈਥ, ਬਿਓਲੋਜੀ, ਉਹਨਾਂ ਦੀ ਯੂਥ ਉਹ ਬਹੁਤ ਜ਼ਿਆਦਾ ਯਾਨੀ ਕਿ ਨਾ ਹੈ ਸੀ। ਇਸ ਤਰ੍ਹਾਂ ਹੀ ਕੋਰੀਆ ਦੇ ਅੱਗੇ ਆਉਣ 'ਚ, ਜਰਮਨੀ ਦੇ ਅੱਗੇ ਆਉਣ 'ਚ, ਜਾਪਾਨ ਦੇ ਅੱਗੇ ਆਉਣ 'ਚ ਉੱਥੇ ਵੀ ਇਹ ਹੀ ਸੀ ਕਿ ਟੈਕਨੀਕਲ ਐਜੂਕੇਸ਼ਨ ਹੈ ਉਹਨੂੰ ਉਹਨਾਂ ਨੇ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ। ਉੱਥੇ ਜਰਮਨੀ 'ਚ ਵਰਲਡ ਵਾਰ ਸੈਕੰਡ ਤੋਂ ਬਾਅਦ ਨਾ ਹਜ਼ਾਰਾਂ ਦੀ ਤਾਦਾਦ 'ਚ ਜਿਹੜੇ ਆ ਨਾ ਵੋਕੇਸ਼ਨਲ ਟੈਕਨੀਕਲ ਇੰਸਟੀਚਿਊਟ ਜਿਹੜੇ ਆ ਨਾ ਖੁੱਲ੍ਹੇ। ਸਾਡੇ ਨਾ ਅਸਲ 'ਚ ਇੱਕ ਸ਼ੁਰੂ ਜਿਹੇ ਦੇ ਦੌਰ ਤੋਂ ਨਾ ਇੱਕ ਹੈ ਕਿ ਅਸੀਂ ਹੱਥ ਨਾਲ ਕੰਮ ਕਰਨ ਨੂੰ ਨਾ ਕੋਈ ਐਡਾ ਅੱਛਾ ਨਹੀਂ ਸਮਝਦੇ। ਹੈਂ ਜਿਸ ਤਰ੍ਹਾਂ ਸਾਡੇ ਜਿਹੜੇ ਮੁਆਸ਼ਰੇ ਦੇ ਸਭ ਤੋਂ ਕਾਬਲੇ ਕਦਰ ਬੰਦੇ ਸੀ ਨਾ, ਅਸੀਂ ਉਹਨਾਂ ਨੂੰ ਕੰਮ ਹੀ ਕਹਿੰਦੇ ਸੀ, ਹੱਥ ਨਾਲ ਕੰਮ ਕਰਨੇ ਵਾਲਿਆਂ ਨੂੰ। ਅਸੀਂ ਕੋਈ ਬੜੇ ਅਫਸੋਸ ਨਾਲ ਕਹਿਣਾ, ਮੈਂ ਅਸੀਂ ਉਹਨਾਂ ਨੂੰ ਬਹੁਤ ਕਦਰ ਦੀ ਨਿਗਾਹ ਨਾਲ ਨਹੀਂ ਦੇਖਦੇ ਸੀ। ਤੇ ਇਸ ਤਰ੍ਹਾਂ ਹੀ ਸਾਡੇ ਇਹ ਹੋਇਆ ਕਿ ਅਸੀਂ ਨਾ ਯਾਨੀ ਕਿ ਜਿਹੜੇ ਡਾਕਟਰ, ਇੰਜੀਨੀਅਰ ਵਗੈਰਾ, ਅਸੀਂ ਨਾ ਇਹ ਡਿਪਲੋਮਾ ਹੋਲਡਰ ਨਹੀਂ ਬਣੇ ਹੈ,
ਹੂੰ ਸਾਡੇ ਕੋਲ ਪਲੰਬਰ ਕੋਈ ਨਹੀਂ ਹੈ, ਹੂੰ ਸਾਡੇ ਕੋਲ ਵੈਲਡਰ ਕੋਈ ਨਹੀਂ ਹੈ, ਹੂੰ ਸਾਡੇ ਕੋਲ ਇਲੈਕਟ੍ਰੀਸ਼ੀਅਨ ਕੋਈ ਨਹੀਂ ਹੈ ਹੈ ਮੋਟਰਸਾਈਕਲ ਹਾਂ ਮਕੈਨਿਕ ਮੋਟਰਸਾਈਕਲ ਹਰ ਉਂਝ ਸ਼ੋਬੇ ਤਾਂ ਹੈਗੇ ਆ, ਹਾਂ ਲੱਭਣਗੇ ਥੋੜੇ ਟਰੈਕਟਰ, ਲੇਕਿਨ ਉਸ ਲੈਵਲ ਉਸ ਦੇ ਲੈਵਲ ਦੇ ਨਹੀਂ ਵੀ ਜਿਹੜੀ ਉਹਦੇ ਉੱਤੇ ਲੱਗੀ ਹੋਈ ਚਿੱਟ ਨੂੰ ਵੀ ਪੜ੍ਹ ਸਕਾਂ ਹਾਂ ਵੀ ਇਹ ਕੀ ਕਹਿ ਰਿਹਾ, ਕਿੱਧਰ ਜਾ ਉਹ ਹੱਥੋਂ ਹੱਥ ਸਿੱਖੇ ਹੋਏ ਤਾਂ ਹੈ। ਬਦਕਿਸਮਤੀ ਨਾ ਸਾਡੇ ਹੁਣ ਇਸ ਟਾਈਮ ਹੂੰ ਸਾਡੇ 70-80% ਯਾਨੀ ਕਿ ਜਿਹੜਾ ਬੰਨਾ ਮਕੈਨਿਕ ਉਹ ਆ ਜਿਹੜੇ 5 ਜਮਾਤ ਤੋਂ ਘੱਟ ਪੜ੍ਹੇ ਆ, ਜਿਹੜੇ ਸਕੂਲੇ ਨਹੀਂ ਨਾਣਾ ਗਏ ਨਾ, ਹੂੰ ਨਾ ਉਹ ਮੈਨੂਅਲ ਪੜ੍ਹ ਸਕਦੇ ਆ ਉਸ ਮਸ਼ੀਨ ਦਾ, ਹੂੰ ਨਾ ਉਹਦਾ ਯਾਨੀ ਕਿ ਪੁਰਜ਼ਿਆਂ ਦੇ ਨਾਮ ਜਿਹੜੇ ਆ ਨਾ, ਨਾ ਉਹ ਸਰਕਟ ਦੇ ਨੇ, ਉਹ ਫਿਰ ਅਟਕਲ ਪਚੂ ਜਾਂ ਫਿਰ ਉਹ ਬਹੁਤ ਸਾਰੇ ਜਿਹੜਾ ਕੰਮ 6 ਮਹੀਨੇ ਸਿੱਖਿਆ ਜਾ ਸਕਦਾ ਨਾ, ਉਹਨਾਂ ਨੇ 5-5 ਸਾਲ 'ਚ 2-2 ਸਾਲ ਤੋਂ ਵਿਚਾਰੇ ਚਾਵਾਂ ਢੋਣ ਤੇ ਪਲੱਗ ਪਾਣਾ ਫੜਾਉਣ ਤੋਂ ਇਲਾਵਾ ਉਹਨਾਂ ਨੂੰ ਕੋਈ ਕੰਮ ਨਹੀਂ ਹੁੰਦਾ। ਹਾਲਾਂਕਿ 6 ਮਹੀਨੇ ਸਾਲ ਤੋਂ ਬਾਅਦ ਬੰਦੇ ਨੂੰ ਕੁਛ ਨਾ ਕੁਛ ਹੋਣਾ ਚਾਹੀਦਾ ਵਾ। ਇਹ ਅਸੀਂ ਇਹ ਬੜੀ ਯਾਨੀ ਕਿ ਨਾ ਜ਼ਿਆਦਤੀ ਕੀਤੀ। ਪਰ ਹੁਣ ਵੀ ਸਾਡੇ ਇਹ ਆ ਕਿ ਇਸ ਟਾਈਮ ਵੀ ਕਿਸੇ ਨਿਆਣੇ ਨੂੰ ਕਹੋ ਨਾ ਵੀ ਤੂੰ ਡਿਪਲੋਮਾ ਕਰ ਲਾ, ਵੈਲਡਰ ਦਾ ਕਰ ਲਾ, ਇਲੈਕਟ੍ਰੀਸ਼ੀਅਨ ਦਾ ਕਰ ਲਾ, ਫਲਾਂ ਦਾ ਕਰ ਲਾ, ਉਹ ਕਹਿੰਦਾ ਨਹੀਂ ਨਾ ਜੀ ਨਾ, ਜਿਹੜਾ 10 ਪੜ੍ਹ ਗਿਆ ਨਾ, ਉਹ ਜਿੱਦਾਂ ਤੁਸੀਂ ਹੱਥ ਵਾਲਾ ਕੰਮ ਕਰ, ਉਹ ਫਿਰ ਸਮਝਦਾ ਵੀ ਪਤਾ ਨਹੀਂ ਮੈਂ ਹੁਣ ਇਹ ਜੇ ਕੰਮ ਕਰੂੰਗਾ ਤਾਂ ਮੈਂ ਕਮੀਆਂ ਵਾਲੀ ਲਿਸਟ 'ਚ ਆਊਂਗਾ। ਪਰ ਹੁਣ ਛੋਟਾ ਕੰਮ ਸਮਝਦੇ ਨੇ। ਹੁਣ ਇਸ ਦੂਸਰੇ ਪਾਸੇ ਇਹ ਦਾਦੋ ਸ਼ੁਮਾਰ ਹੈ ਕਿ CSS ਜਿਹੜਾ ਸਭ ਤੋਂ ਵੱਡਾ ਪਾਕਿਸਤਾਨ ਦਾ ਮੁਕਾਬਲੇ ਦਾ ਇਮਤਿਹਾਨ ਹੈ ਨਾ, ਉੱਥੇ 3-4 ਸਾਲਾਂ 'ਚ ਕੋਈ 40% ਇਮਤਿਹਾਨ ਦੇਣੇ ਵਾਲੇ ਬੰਦੇ ਘਟ ਗਏ ਆ। ਯਾਨੀ ਕਿ ਲੋਕਾਂ ਨੂੰ ਹੁਣ ਯਾਨੀ ਕਿ ਜਿਹੜਾ ਵਾ ਨਾ ਇਹ ਲੱਗ ਰਿਹਾ ਵਾ ਪਤਾ ਕਿ ਆ ਜਿਹੜੀਆਂ ਇਸ ਟਾਈਪ ਦੀਆਂ ਜੌਬ ਆ ਨਾ, ਇਹ ਕੋਈ ਬਹੁਤ ਯਾਨੀ ਕਿ ਜਿਹੜਾ ਵਾ ਨਾ ਮੁਫੀਦ ਨਹੀਂ ਹੈ। ਉਹ ਵੀ ਸਿਰਫ ਸਾਡੇ ਕੁਛ ਲੋਕੀ ਉਹ ਸਰਕਾਰੀ ਜੌਬ ਨੂੰ ਨਾ ਕੋਈ ਸੋਨੇ ਦੀ ਕਾਨ ਸਮਝਦੇ ਆ ਤੇ ਉੱਤਰੋਂ ਕੋਈ ਸੋਨਾ ਕੱਢਣ ਦੀ ਕੋਸ਼ਿਸ਼ ਕਰਦੇ ਆ, ਵਰਨਾ ਤਨਖਾਹ ਵਾਲੇ ਸਿਲਸਿਲੇ 'ਚ ਜਿਹੜਾ ਵਾ ਨਾ ਉਹ ਕੋਈ ਬਹੁਤ ਅੱਛਾ ਪੈਕੇਜ ਨਹੀਂ ਹੈ। ਰਾਣਾ ਸਾਹਿਬ ਤੁਸੀਂ ਇਹ ਦੇਖੋ ਵੀ ਉਹ ਮੈਸੇਜ ਮੈਂ ਸੁਣ ਰਿਹਾ ਸੀਗਾ ਖਾਲਦ ਫਰੂਕ ਸਾਹਿਬ ਦਾ, ਵੀ UK ਦੇ ਵਿੱਚ ਜਿਹੜਾ ਬੰਦਾ ਪਲੰਬਰ ਆ ਉਹ 400 ਪਾਉਂਡ ਲੈ ਜਾਂਦਾ ਦਿਹਾੜੀ ਦੇ, ਤੇ ਜਿਹੜਾ ਸਿਰਫ ਕਾਲ ਤੇ ਆਵੇ, ਜਿਵੇਂ ਅਸੀਂ ਆ ਡਾਕਟਰ ਵਗੈਰਾ ਨੂੰ ਸਿਰਫ ਮਸ਼ਵਰਾ ਕਰਨ ਵਾਸਤੇ ਗੱਲ ਕਰਦੇ ਆ, ਦਿਖਾਣੇ ਆ ਵੀ ਕੋਈ ਰੌਲਾ ਖਾਣ ਵਾਸਤੇ, ਤੇ ਉਹ ਵੀ 100 ਪਾਉਂਡ ਲੈ ਲੈਂਦਾ। ਤੇ ਫਿਰ ਦੇਖੋ ਨਾ, ਫਿਰ ਅਸਲ ਦੇ ਵਿੱਚ ਚਲੋ ਉਹਨੂੰ ਛੱਡੋ, ਸਾਡੇ ਇੱਥੇ ਵੀ ਬੜਾ ਹੋਆ, ਤੁਹਾਨੂੰ ਕੋਈ ਚੰਗਾ ਮਿਸਤਰੀ ਨਾ ਵੀ ਘਰ ਕੰਮ ਕਰਨ ਵਾਸਤੇ ਵੀ ਤੁਹਾਨੂੰ ਹੁਣ ਜ਼ਰੂਰਤ, ਤੇ ਸ਼ਾਮਾਂ ਤੱਕ ਹੋ ਸਕਦਾ 2 ਦਿਨ ਨਾਲ, ਬਲਕਿ ਮੈਂ ਹੁਣ ਪਿਛਲੇ ਜਿਹੇ ਦਿਨਾਂ ਸਾਡਾ ਨਾ ਇੱਕ ਥੋੜਾ ਜਿਹਾ ਕੋਈ ਹੈ ਸੀ ਬਿਜਲੀ ਦਾ ਕੰਮ, ਤੇ ਸਾਨੂੰ 3 ਕੁ ਦਿਨ ਨਾ ਬੰਦਾ ਯਾਨੀ ਕਿ ਜਿਹੜਾ ਵਾ ਕੋਈ ਨਹੀਂ, ਜਿਹੜਾ ਵੀ ਬੰਦਾ ਕਿਸੇ ਨਾ ਕਿਸੇ ਕੰਮ ਤੇ ਉਹ ਕਹਿੰਦਾ ਮੈਂ ਕੰਮ ਲਿਆ ਹੋਇਆ ਵਾ, ਉਹ ਸ਼ਾਮੀ ਆਊਂਗਾ, ਸ਼ਾਮੀ ਨਹੀਂ ਸਵੇਰੇ ਯਾਨੀ ਕਿ ਜਿਹੜਾ ਵਾ ਨਾ ਆਊਂਗਾ। ਤੇ ਕੱਲ ਬਲਕਿ ਇੱਕ ਹੋਰ ਜਗ੍ਹਾ ਤੋਂ ਕੱਲ ਫਿਰ ਉਹ ਬੰਦਾ ਜਿਸ ਨੂੰ ਜਿਹੜਾ ਕਹਿ ਰਿਹਾ ਸੀ ਉਹ ਕੱਲ ਸ਼ਾਮੀ ਆਇਆ, ਉਹਨੂੰ ਮੈਂ ਕਿਹਾ ਭਾਈ ਕੰਮ ਅਸੀਂ ਸਵੇਰੇ ਜਿਹੜਾ ਨਾ ਕਰਾ ਲਿਆ ਵਾ। ਇਹ ਸੂਰਤ ਹਾਲ ਹੈ ਆ। ਜਿਹੜੇ ਸ਼ੋਬਿਆਂ ਦੇ ਵਿੱਚ ਨਾ ਸਾਡੇ ਪੜ੍ਹੇ ਲਿਖੇ ਬੰਦੇ ਹੋਣੇ ਚਾਹੀਦੇ, ਉੱਥੇ ਉਹ ਹੈ ਨਹੀਂ। ਬਿਲਕੁਲ ਹੈ। ਇੱਕ ਤਾਂ ਮੈਂ ਮਾਦਰਤ ਦੇ ਨਾਲ ਪਹਿਲਾਂ ਮੈਂ ਮਾਫੀ ਮੰਗੂਗਾ ਵੀ ਸਾਨੂੰ ਜਿਹੜੇ ਐਜੂਕੇਟ ਕਰਨ ਵਾਲੇ, ਜਿਹੜੇ ਸਾਡਾ ਮੁਆਸ਼ਰਾ, ਅਸੀਂ ਮੁਸਲਮਾਨ ਆ ਅਲਹਮਦੁਲਿਲਾ, ਵੀ ਸਾਨੂੰ ਪ੍ਰੋਫੈਸਰ ਤੇ ਲੈਕਚਰਾਰ ਟਾਈਪ ਜਿਹੜੇ ਬੰਦੇ ਸੀ ਨਾ, ਉਹ ਸਾਨੂੰ ਮਸੀਤਾਂ 'ਚ ਚਾਹੀਦੇ ਸੀ। ਹਾਂਜੀ, ਸਾਨੂੰ ਉੱਥੇ ਵੀ ਨਹੀਂ ਲੱਭੇ। ਮੈਂ ਇਹਦੇ ਉੱਤੇ ਜ਼ਿਆਦਾ ਨਹੀਂ ਜਾਂਦਾ, ਲੇਕਿਨ ਸਿਰਫ ਮੈਂ ਇੰਨਾ ਕੀ ਦੱਸ ਰਿਹਾ। ਤੇ ਸਾਨੂੰ ਜਿੱਥੇ ਟੈਕਨੀਕਲ ਜਿਹੜੀ ਐਜੂਕੇਸ਼ਨ ਆ, ਜਿਹੜੀ ਭਾਵੇਂ ਉਹ ਹੋਵੇ ਪਲੰਬਰ ਆ, ਇਲੈਕਟ੍ਰੀਸ਼ੀਅਨ ਆ, ਮੋਟਰਸਾਈਕਲ ਮਕੈਨਿਕ ਆ, ਕਾਰ ਮਕੈਨਿਕ ਆ, ਜਿੱਦਾਂ ਕਿ ਰਾਣਾ ਸਾਹਿਬ ਨੇ ਪਹਿਲਾਂ ਗੱਲ ਕੀਤੀ ਵੀ ਜਿਹੜੇ ਬੰਦੇ ਸਾਡੇ ਜਦੋਂ ਅਸੀਂ ਹਰੀ ਕ੍ਰਾਂਤੀ ਦੇ ਵਿੱਚ ਵੜੇ ਆ ਨਾ, ਜਿਹੜੇ ਉੱਥੋਂ ਬੰਦੇ ਵਿਹਲੇ ਹੋਏ ਸੀ ਨਾ, ਉਹ ਘਰੇ ਬਹਿ ਗਏ। ਉਹ ਅਗਰ ਇੱਧਰ ਨੂੰ ਆ ਜਾਂਦੇ ਨਾ ਤੇ ਨਿਜ਼ਾਮ ਸਾਡਾ, ਫਿਰ ਸਾਡੇ ਜਿਹੜੇ ਮਾਪੇ ਆ ਉਹ ਵੀ, ਤੇ ਅਸੀਂ ਆਪ ਵੀ ਸਾਡੀ ਇਹ ਸੋਚ ਹੀ ਨਹੀਂ ਹੁੰਦੀ ਵੀ ਅਸੀਂ ਮੁੰਡੇ ਨੂੰ ਮਕੈਨਿਕ ਬਣਾਉਣਾ, ਇਹਨੂੰ ਅਸੀਂ ਐਵੇਂ ਜੀ ਗੱਲ ਸਮਝਦੇ। ਹਾਲਾਂਕਿ ਸ਼ਹਿਰਾਂ ਦੇ ਵਿੱਚ ਜੇ ਗੱਡੀ ਠੀਕ ਕਰਾਈਏ ਰਾਣਾ ਸਾਹਿਬ 5-5 7-7 ਹਜ਼ਾਰ ਰੁਪਈਆ ਚੈਕਿੰਗ ਦੇ ਉੱਤੇ ਲੱਗਦਾ ਆ, ਪੈਸੇ ਬੜੇ, ਲੇਕਿਨ ਸਾਡੀ ਸੋਚ ਨਹੀਂ ਹੈ। ਅਸਲ 'ਚ ਦੇਖੋ ਨਾ, ਇੱਕ ਹੁੰਦਾ ਵਾ ਬੰਦਿਆਂ ਦਾ ਇਲਮ, ਜਿਹੜਾ ਕਿ ਸੋਸ਼ਲ ਸਾਇੰਸਿਸ ਦਾ ਇਲਮ ਆ, ਫਲਸਫਾ ਹੋ ਗਿਆ, ਸਾਈਕੋਲੋਜੀ ਹੋ ਗਈ, ਤੇ ਹਿਸਟਰੀ ਹੋ ਗਈ, ਤੇ ਲਿਟਰੇਚਰ ਆ ਜਾਂਦਾ ਵਾ ਨਾ, ਤਾਂ ਅਸੀਂ ਉਸ ਸ਼ੋਬੇ 'ਚ ਯਾਨੀ ਕਿ ਜਿਹੜਾ ਨਾ ਉਹਨੂੰ ਤਾਂ ਅਸੀਂ ਬਿਲਕੁਲ ਹੀ ਡਿਸਕਾਰਡ ਕਰ ਦਿੱਤਾ ਨਾ, ਵੀ ਬੰਦਿਆਂ ਦੇ ਮਤਲਬ ਤਾਂ ਸਾਨੂੰ ਇਲਮ ਚਾਹੀਦਾ ਹੀ ਨਹੀਂ। ਅਸੀਂ ਆਪਣੇ ਵੱਲੋਂ ਪੈਸੇ ਬਣਾਉਣੇ ਦੇ ਚੱਕਰ 'ਚ ਹੋ ਕੇ ਯਾਨੀ ਕਿ ਜਿਹੜੀ ਸੋਸ਼ਲ ਸਾਇੰਸਿਸ ਸੀ ਨਾ,
ਉਹ ਬਹੁਤ ਪਿੱਛੇ ਯਾਰ। ਸਾਡੇ ਆ ਜਿਹੜੀ ਅ, ਬਹੁਤ ਸਾਰੀ ਮਾਸ਼ਰਤੀ ਬੁਰਾਈਆਂ ਔਰ ਬਹੁਤ ਸਾਰੀ ਅਨਰੈਸਟ ਜਿਹੜੀ ਆ ਯੂਥ 'ਚ, ਝਗੜੇ ਇਹਦੀ ਵਜ੍ਹਾ ਹੀ ਇਹੀ ਆ ਕਿ ਅਸੀਂ ਸੋਸ਼ਲ ਸਾਇੰਸਿਸ ਤੋਂ ਬਹੁਤ ਜ਼ਿਆਦਾ ਨਾ ਦੂਰ ਹੋ ਗਏ। ਫਿਰ ਦੂਸਰਾ ਬੰਦਿਆਂ ਦੇ ਇਲਮ ਤੋਂ ਇਲਾਵਾ ਫਿਰ ਇੱਕ ਹੈਗਾ ਵਾ ਸ਼ੈਵਾਂ, ਯਾਨੀ ਕਿ ਜਿਹੜੀਆਂ ਮੌਜੂਦ ਹੈ ਆ ਉਹਨਾਂ ਦਾ ਇਲਮ। ਉਹ ਬੇਸਿਕ ਸਾਇੰਸਿਸ ਦਾ ਹੈ ਸੀ, ਬਾਇਓਲੋਜੀ ਦਾ, ਫਿਜ਼ਿਕਸ ਦਾ, ਕੈਮਿਸਟਰੀ ਦਾ। ਅਸੀਂ ਉਸ ਸ਼ੋਬੇ ਵੱਲ ਵੀ ਕੋਈ ਇੰਨੇ ਜ਼ਿਆਦਾ ਨਹੀਂ ਗਏ ਹੈ। ਫਿਰ ਉਸ ਤੋਂ ਬਾਅਦ ਮਸ਼ੀਨਾਂ ਦਾ ਇਲਮ, ਇਹਦੇ 'ਚ ਆ ਤੁਹਾਡੇ ਆ ਜਾਂਦੇ ਆ ਟੈਕਨੀਕਲ ਬੰਦੇ ਜਿਹੜੇ ਆ, ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਵਾਲੇ। ਤੇ ਨਾ ਹੀ ਹਾਂ, ਨਾ ਸਾਡੇ ਕੋਲ ਉਹ ਉਸ ਹਿਸਾਬ ਵਾਲੇ ਜਿਹੜੇ ਆ ਨਾ ਆਏ। ਫਿਰ ਹੁਣ ਕੰਪਿਊਟਰ ਦਾ ਆਈ ਗੱਲ ਕਿ ਹੁਣ ਕੰਪਿਊਟਰ ਦੇ 'ਚ ਇੰਨੀ ਜਿਸਤਾਂ ਖੁੱਲ ਰਹੀਆਂ ਵਾ, ਹੁਣ ਵੀ ਸਾਡੇ, ਸੌਰੀ ਟੂ ਸੇ, ਅਸੀਂ ਸਿੱਖਣ ਵਾਲੇ ਨਹੀਂ, ਅਸੀਂ ਯੂਜ਼ ਕਰਨ ਵਾਲੇ ਹਾਂ। ਸਾਡੇ ਯਾਨੀ ਕਿ ਨਿਆਣੇ ਨਾ, ਮੈਂ ਹੈਰਾਨ ਹੁੰਦਾ ਕਿ ਐਸ ਜਿਹੜੇ 15-16 ਤੋਂ 25 ਸਾਲ ਦੀ ਉਮਰ 'ਚ ਜਿਹੜੀ ਕਿ ਬਹੁਤ ਸਿੱਖਣ ਦੀ ਉਮਰ ਹੁੰਦੀ ਆ, ਜਿੱਥੇ ਕਿ ਬੰਦਾ ਬਹੁਤ ਜ਼ਿਆਦਾ ਨਾ ਕਰਦਾ, ਉੱਥੇ ਸਾਡੇ ਨਿਆਣੇ ਨਾ ਬਸ ਉਹ ਅੰਗੂਠਾ ਲਾ ਰਹੇ ਆ, ਉਹ ਜਨਾਬ ਨਾ ਬਸ ਉਹ ਸਕਰੋਲ ਕਰ ਰਹੇ ਆ। ਰਾਣਾ ਸਾਹਿਬ, ਨਿਆਣਿਆਂ ਨੂੰ ਤਾਂ ਸਮਝ ਹੀ ਨਹੀਂ ਆ ਰਹੀ ਵੀ ਅਸੀਂ ਕਰਨਾ ਕੀ ਹੈ। ਵਾਲ ਹਾਂ ਹਾਂ ਘਾਹ ਖਿੱਚ ਲਈਏ, ਖਿੱਚ ਲਓ। ਨਿਆਣਿਆਂ ਨੂੰ ਰਾਣਾ ਸਾਹਿਬ ਸਮਝ ਹੀ ਨਹੀਂ ਆ ਰਹੀ ਹੈਗੀ ਵੀ ਸਾਡੀ ਰਾਹ ਕਿਹੜੀ ਆ, ਅਸੀਂ ਜਾਣਾ ਕਿੱਧਰ ਨੂੰ ਆ। ਇਹ ਵੀ ਇੱਕ ਬੜੀ ਪ੍ਰੋਬਲਮ ਆ। ਤੇ ਦੂਜਾ, ਅਸੀਂ ਨਾ ਰਾਣਾ ਸਾਹਿਬ, ਮੈਂ ਕਹਿੰਦਾ ਲਗਜ਼ਰੀ ਦੇ ਪਿੱਛੇ ਲੱਗ ਗਏ। ਅਸੀਂ ਲਗਜ਼ਰੀ ਨੂੰ ਆਪਣੀ ਜ਼ਰੂਰਤ ਬਣਾ ਲਿਆ। ਹਾਂ, ਗੱਡੀ ਮੇਰੀ ਜ਼ਰੂਰਤ ਨਹੀਂ ਹੈ, ਲੇਕਿਨ ਮੇਰੀ ਕੋਸ਼ਿਸ਼ ਹੈ ਗੱਡੀ ਲੈਣ ਦੀ। ਸਾਈਕਲ ਤੋਂ ਵੀ ਸਰਦਾ, ਲੇਕਿਨ ਮੈਂ ਮੋਟਰਸਾਈਕਲ ਲੈ ਨੂੰ ਮੇਰੀ ਤੋਂ। ਅਸੀਂ ਨਾ ਅਸਲ 'ਚ ਪੈ ਗਏ ਰੌਲੇ ਨੂੰ। ਇਹ ਯਾਨੀ ਕਿ ਕੰਕਰੀਟ ਦੇ ਮਕਾਨ ਤੇ ਪੱਥਰ ਦੇ ਮਕਾਨ ਨੇ, ਸਾਡੀ ਜ਼ਰੂਰਤ ਨਹੀਂ ਸੀ। ਮਕਾਨ ਜਿਹੜਾ ਨਾ, ਇਹ ਹੁੰਦਾ ਵਾ ਕਿ ਤੁਹਾਨੂੰ ਯਾਰ ਮੌਸਮ ਦੀ ਸ਼ਿੱਦਤ ਤੋਂ ਬਚਾਵੇ। ਇਹ ਮੌਸਮ ਠੰਡ 'ਚ ਨਾ ਤੁਹਾਨੂੰ ਠੰਡ ਤੋਂ ਬਚਾਉਂਦੇ ਆ, ਨਾ ਗਰਮੀਆਂ 'ਚ ਜਿਹੜਾ ਗਰਮੀ ਤੋਂ ਬਚਾਉਂਦੇ ਆ। ਸਾਨੂੰ ਚਾਹੀਦੇ ਸੀ, ਅਸੀਂ ਨਾ ਇਸ ਚੱਕਰ 'ਚ ਪਾਏਦਾਰੀ ਦੇ ਚੱਕਰ 'ਚ ਪੈ ਗਏ ਵੀ ਜੀ ਇਹ ਜ਼ਿਆਦਾ ਅਰਸਾ ਜਿਹੜਾ ਵਾ ਨਾ ਇਹ ਕੱਢਦੇ ਆ। ਇਹ ਨਹੀਂ ਦੇਖਿਆ ਕਿ ਯਾਰ ਵੀ ਜਿਹੜਾ ਰੋਜ਼ ਦਾ ਮਸਲਾ ਵਾ, ਰੋਜ਼ ਤਾਂ ਤੁਸੀਂ ਸਕੂਨ ਨਾਲ ਸੌਣਾ ਵਾ। ਹੁਣ ਤੁਸੀਂ ਕਿਸੇ ਵੀ ਮਕਾਨ 'ਚ 11-12 ਵਜੇ ਤੋਂ ਬਾਅਦ ਦਿਨ 'ਚ ਦੇ ਬਗੈਰ ਏਸੀ ਤੋਂ ਨਾ ਬਹਿ ਕੇ ਦਿਖਾਓ, ਨਹੀਂ ਬੈਠੇ ਹੈ ਰਾਤ ਨੂੰ ਨਹੀਂ ਅੰਦਰ, ਰਾਤ ਨੂੰ ਨਹੀਂ। ਯਾਨੀ ਕਿ ਮੈਂ ਕਹਿੰਦਾ ਕਿ ਘਰੋਂ ਜਦੋਂ ਡੇਰੇ ਜਾਈਦਾ ਨਾ, ਡੇਰੇ ਕੱਚਾ ਜਗ੍ਹਾ ਨਾ, ਉੱਥੇ ਇੰਝ ਲੱਗਦਾ ਜਿਸ ਤਰ੍ਹਾਂ ਟੈਂਪਰੇਚਰ ਇੱਕਦਮ 10 ਡਿਗਰੀ ਤੋਂ ਨਾ ਘੱਟ ਹੋ ਗਿਆ ਵਾ। ਯਾਨੀ ਕਿ ਪਿੰਡ ਵਾਲੀ ਹੱਦ ਗੁਜ਼ਰਦੇ ਹੀ ਯਾਨੀ ਕਿ ਜਿਹੜਾ ਨਾ ਬੜਾ ਅਹਿਸਾਸ ਜਿਹੜਾ ਨਾ ਹੁੰਦਾ ਵਾ। ਤੇ ਸਾਨੂੰ ਉਦੋਂ ਤੱਕ ਜਿਹੜਾ ਨਾ, ਸਾਨੂੰ ਅਸਲ 'ਚ ਆਪਣੇ ਆਉਣਾ ਪਏਗਾ ਅਸਲ ਵੱਲ। ਸਾਨੂੰ ਆਪਣੇ ਆਪ 'ਚ ਵਾਪਸ ਆਉਣਾ ਪਏਗਾ। ਉਹਦੇ 'ਚ ਸਾਨੂੰ ਆਪਣੇ ਮਕਾਨਾਂ ਦੀ ਸ਼ਕਲ 'ਚ, ਫਿਰ ਸਾਨੂੰ ਆਪਣੇ ਡੇਰਿਆਂ ਦੀ ਸ਼ਕਲ 'ਚ। ਉਹ ਮਕਾਨ ਸਾਨੂੰ ਜ਼ਰੂਰ, ਮੈਂ ਉਹ ਦੇਖ ਰਿਹਾ ਸੀ, ਉਹ ਡਾਕਟਰ ਸਾਹਿਬ ਉਹਨਾਂ ਨੇ ਨਾ ਡੰਗਰ ਆਪਣੇ ਰੱਖੇ ਸੀ। ਮੈਨੂੰ ਯਾਦ ਆ ਗਿਆ ਪੁਰਾਣੇ ਦੌਰ 'ਚ, ਬਹੁਤ ਪਹਿਲੇ ਬਚਪਨ 'ਚ ਦੇਖੀਆਂ ਅਜੇ, ਜਿਹਨਾਂ ਨੂੰ ਛਾਨਣੀ ਕਹਿੰਦੇ ਸੀ, ਜਿਹੜੇ ਕਿ ਸਿਰਫ ਲੱਕੜਾਂ ਦੇਸੀ ਜੀਆਂ ਅਤੇ ਕਾਨਿਆਂ ਨਾਲ ਬਣੀਆਂ ਹੁੰਦੀਆਂ ਸੀ। ਉਹਨਾਂ ਨੇ ਆਪਣੇ ਡੰਗਰ ਨਾ ਉਹਦੇ 'ਚ ਹੀ, ਗਾਵਾਂ ਗੂਵਾਂ ਸਾਰੀਆਂ ਨੀਚੇ ਮਿੱਟੀ ਮੁੱਟੀ ਪਾਈ ਹੋਈ ਸੀ, ਅਤੇ ਉਹ ਇਹ ਲੱਕੜਾਂ ਦੇਸੀ ਜੀਆਂ ਸੀ, ਕਾਨਿਆਂ ਨਾਲ ਬਣਿਆ ਹੋਇਆ ਜਿਹੜਾ ਵਾ ਨਾ। ਅਤੇ ਦੂਸਰੇ ਵੀ ਮਕਾਨ ਜਿਹੜੇ ਰਿਹਾਇਸ਼ ਵਾਲੇ ਸੀ, ਉਹਨਾਂ 'ਚ ਵੀ ਕੋਈ ਪਲਸਤਰ ਇਹ ਉਹ, ਯਾਨੀ ਕਿ ਦੇਖੋ ਲੋਹਾ ਅਤੇ ਜਿਹੜਾ ਵਾ ਨਾ ਸੀਮੈਂਟ, ਇਹ ਕੋਈ ਬਹੁਤ ਅੱਛੀ ਸ਼ੈਵਾਂ ਨਹੀਂ ਹੈ। ਉਹ ਇੱਕ ਤਾਂ ਸਾਨੂੰ ਆਪਣੇ ਯਾਨੀ ਕਿ ਘਰ ਜਿਹੜੇ ਹਨ, ਇੱਕ ਤਾਂ ਸਾਨੂੰ ਉਹ ਜਿਹੜਾ ਅਸੀਂ ਜਿਹੜਾ ਉਹਨਾਂ ਦੇ ਇੰਨਾ ਜ਼ਿਆਦਾ ਖਰਚਾ ਕਰਦੇ ਹਾਂ ਉਹਦੇ 'ਤੇ, ਫਿਰ ਦੂਸਰਾ ਸਾਨੂੰ ਨਾ ਆਪਣੇ ਖੇਤਾਂ 'ਚ ਸਾਨੂੰ ਡੰਗਰ ਜਿਹੜੇ ਆ ਨਾ ਦੁਬਾਰਾ ਲਿਆਉਣੇ ਪੈਣਗੇ, ਕਿਉਂਕਿ ਜਦੋਂ ਤੱਕ ਡੰਗਰ ਨਹੀਂ ਨਾ ਆਉਂਦੇ ਹੈ ਉਦੋਂ ਤੱਕ ਜ਼ਮੀਨ ਦੀ ਜ਼ਰਖੇਜ਼ੀ ਨਹੀਂ ਵੱਧਦੀ ਹੈ। ਹੁਣ ਅਸੀਂ ਕੀ ਕਰਦੇ ਹਾਂ, ਅਸੀਂ ਨਾ ਹੋ ਗਏ 2 ਘੰਟੇ ਕੰਮ, ਬਾਅਦ 'ਚ ਅਸੀਂ ਨਾ 10 ਘੰਟੇ ਕੁੱਟਦੇ ਹਾਂ। ਅਗਰ ਅਸੀਂ 8 ਘੰਟੇ ਕੰਮ ਕਰੀਏ ਨਾ, ਫਿਰ ਕੁੜਨ ਦਾ ਟਾਈਮ ਨਹੀਂ ਸਾਡੇ ਕੋਲ ਹੋਏਗਾ, ਨਾ ਜ਼ਰੂਰਤ ਪੇਸ਼ ਆਏਗੀ। ਜਦੋਂ ਅਸੀਂ ਕੰਮ ਸਾਡੇ ਕੋਲ ਹੋਏਗਾ ਨਾ, ਫਿਰ ਸਾਨੂੰ ਆਪਣੇ ਅਸੀਂ ਜਿਹੜੇ ਖੇਤ ਦਰਖਤਾਂ ਤੋਂ ਖਾਲੀ ਕਰ ਲਏ, ਇੱਥੇ ਸਾਨੂੰ ਦਰਖਤ ਜਿਹੜੇ ਆ ਨਾ ਉਹ ਲਾਉਣੇ ਪੈਣਗੇ। ਅਤੇ ਸਾਨੂੰ ਆਪਣਾ ਯਾਨੀ ਕਿ ਦੁੱਧ ਘਿਓ
ਵਾਲਾ ਜਿਹੜਾ ਫਰੂਟ ਸਬਜ਼ੀ ਹੈ, ਇੱਥੇ ਆਵਾਂਗੇ ਤੇ ਫਿਰ ਜਿਹੜਾ ਵਾ ਨਾ ਇਹ ਹੁਣ ਸਾਡੀਆਂ ਤੇ ਤਕਰੀਬਨ ਕਾਫੀ ਹੱਦ ਤੱਕ ਗੁਜ਼ਰ ਗਈ ਆ, ਲੇਕਿਨ ਆਉਣੇ ਵਾਲੀ ਨਸਲਾਂ ਜਿਹੜੀਆਂ ਵਾ ਨਾ ਉਹਨਾਂ ਲਈ ਬਹੁਤ ਜ਼ਰੂਰੀ ਆ ਕਿ ਉਹਨਾਂ ਲਈ ਅਸੀਂ ਕੋਈ ਥੋੜਾ ਬਹੁਤਾ ਕਰਕੇ ਜਾਈਏ। ਕਿਆ ਬਾਤ, ਬਹੁਤ ਸੋਹਣੀ ਰਾਣਾ ਸਾਹਿਬ ਨੇ ਜੀ ਗੱਲਬਾਤ ਕੀਤੀ ਆ, ਬੜਾ ਮੈਨੂੰ ਸਵਾਦ ਆਇਆ। ਦੇਖੋ ਮੇਰਾ ਪਹਿਲਾਂ ਵੀ ਮੇਰੀ ਸੋਚ ਇਹੀ ਹੈਗੀ ਆ ਤੇ ਰਾਣਾ ਸਾਹਿਬ ਦੀਆਂ ਗੱਲਾਂ ਸੁਣ ਕੇ ਵੀ ਤੁਸੀਂ ਵੀ ਇਹੀ, ਮੈਂ ਇਸ ਖਿੱਤੇ ਦੀ ਗੱਲ ਕਰਦਾ ਬਾਹਰ ਦੀ ਨਹੀਂ, ਮੈਂ ਅੱਗੇ ਵੀ ਇਹੀ ਸਮਝਦਾ ਵੀ ਅਸੀਂ ਮੋਡਰੇਸ਼ਨ ਨੂੰ ਅਡਾਪਟ ਕੀਤਾ ਹੀ ਨਹੀਂ ਹੈਗਾ। ਅਸੀਂ ਸਿਰਫ ਨਾ ਅਸੀਂ ਯੂਜ਼ਰ ਇਸਤੇਮਾਲ ਵਾਲੇ ਬਣੇ ਆ। AI ਆਇਆ, ਅਸੀਂ ਇਸਤੇਮਾਲ ਕਰਾਂਗੇ, ਲੇਕਿਨ ਅਸੀਂ ਇਹਨੂੰ ਇਹਦੇ ਉੱਤੇ ਕੰਮ ਕਰਨ ਨੂੰ ਸਾਡੇ ਇੱਥੇ ਅੱਛਾ ਇੱਕ ਹੋਰ ਬਾਹਰ ਵੀ ਨਾ ਤੁਸੀਂ ਦੇਖੋ ਜਿਹੜੇ ਉੱਥੇ ਦਿਹਾਤੀ ਏਰੀਆ ਰੂਰਲ ਏਰੀਆ ਨਾ, ਉੱਥੇ ਦੇ ਜਿਹੜੇ ਮਕਾਨ ਆ ਨਾ ਉਹ ਲੱਕੜੀ ਦੇ ਹੀ ਆ। ਹਾਂ ਬਹੁਤ ਨਹੀਂ ਘੱਟ ਉਹਨਾਂ ਨੇ ਹਾਂ ਉਹ ਉੱਥੇ ਇਸ ਗੱਲ ਦੀ ਸੋਚ ਨੂੰ ਜੀ ਦੇਖੋ ਤੁਸੀਂ UK ਵਿੱਚ ਜਾਓਗੇ ਨਾ ਜੀ, ਉੱਥੇ ਰਾਣਾ ਸਾਹਿਬ ਉੱਤੇ ਨੂੰ ਗੁੰਬਦ ਜਿਹਾ ਬਣਿਆ ਹੋਊਗਾ, ਛੱਤ ਥੱਲੇ ਹੋਊ। ਹਾਂ ਉਹਨਾਂ ਨੇ ਆਪਣੇ ਮੌਸਮ ਦੇ ਹਿਸਾਬ ਨਾਲ ਹੀ ਉੱਥੇ ਉਹ ਬਣਿਆ ਹੋਇਆ। ਲੇਕਿਨ ਮੈਂ ਤਾਂ ਗੱਲ ਹੀ ਆਪਣੇ ਇੱਥੇ ਦੀ ਕਰਦਾ ਜੀ, ਮੈਂ ਉਧਰ ਦੀ ਗੱਲ ਨਹੀਂ ਕਰਦਾ ਵੀ ਸਾਨੂੰ ਬਦਕਿਸਮਤੀ ਦੇ ਨਾਲ ਸਾਡੀ ਸਰਕਾਰਾਂ ਨੇ ਵੀ ਸਾਡੇ ਬਾਰੇ ਕੁਝ ਨਹੀਂ ਸੋਚਿਆ ਵੀ ਅਸੀਂ ਆਪਣੇ ਪਿੰਡ ਵਾਸਤੇ ਸਾਨੂੰ ਟੈਕਨੀਕਲ ਕਾਲਜ ਜਿਹੜਾ ਨਾ ਮੰਗਦੇ ਹੋਏ 6-7 ਮਹੀਨੇ ਹੋ ਗਏ। ਅਸੀਂ ਮਿਨਿਸਟਰ ਸਾਹਿਬ ਨੂੰ ਵੀ ਮਿਲੇ ਸੀਗੇ ਵੀ ਯਾਰ ਇੱਥੇ ਸਾਨੂੰ ਬੱਚੀਆਂ ਵਾਸਤੇ ਨਾ ਆ ਜਿਹੜੇ ਹੁਨਰ ਆ ਨਾ, ਦੌਰ ਹੁਨਰਦਾਰ ਆ, ਜਿਹਨੇ ਕੰਮ ਕਰਨਾ ਨਾ ਹੁਣ ਹੱਥ ਨਾਲ, ਉਸੇ ਬੰਦੇ ਦੇ ਮੇਰੀ ਕਾਮਯਾਬੀ ਹੈਗੀ ਆ। ਤੇ ਜੇ ਨੌਕਰੀਆਂ, ਜੇ ਅਖਬਾਰਾਂ ਦੇ ਇਸ਼ਤਿਹਾਰ ਦੇਖਣੇ ਆ ਵੀ ਕਿਹੜੇ ਉਹਦੇ ਵਿੱਚ ਕਿੰਨੀ ਨੌਕਰੀ ਤੇ ਕੀ ਬਣ ਗਿਆ, ਤੇ ਫਿਰ ਇਹੀ ਹਿਸਾਬ ਆ ਜਿਹੜਾ ਸਾਡਾ ਇਹ ਚੱਲ ਰਿਹਾ। ਦੂਸਰਾ ਸਾਨੂੰ ਆਪਣੀ ਚਾਦਰ ਦੇਖ ਕੇ ਪੈਰ ਫੈਲਾਣੇ ਪੈਣੇ। ਆ ਹਰੀ ਕ੍ਰਾਂਤੀ ਇਹ ਸਾਨੂੰ ਛੱਡਣੀ ਪੈਣੀ ਰਾਣਾ ਸਾਹਿਬ। ਹਾਂ ਹੈ ਬਿਲਕੁਲ, ਮੈਂ ਅੱਗੇ ਵੀ ਇਹ ਗੱਲ ਕੀਤੀ ਆ ਵੀ ਮੈਨੂੰ ਪਰਾਲੀ ਦੀ ਲੋੜ ਆ। ਹਾਂ ਮੈਂ ਤਾਂ ਹਰੀ ਕ੍ਰਾਂਤੀ ਤੋਂ ਹੁਣ ਇਹ ਨਾ ਜੀ ਜਾਨ ਛਡਾਉਣਾ ਚਾਹੁੰਦਾ। ਖਾਲਦ ਸ਼ਾਹ ਖੱਗਾ ਸਾਹਿਬ ਨੇ ਜੀ ਸਾਡਿਆਂ ਨੇ ਛਡਾ ਲਈ ਹੋਈ ਆ। ਇਸ ਤਰ੍ਹਾਂ ਹੀ ਪਹਿਲਾ ਕਤਰਾ ਇੱਥੇ ਅਸੀਂ ਬਣਨੇ ਦੀ ਕੋਸ਼ਿਸ਼ ਕਰਾਂਗੇ। ਜੇ ਸਾਨੂੰ ਕੋਈ ਜੇ ਕੋਈ ਹੋਰ ਮੁਤਬਾਦਲ ਕਿਸੇ ਦੇ ਜ਼ਿਹਨ 'ਚ ਹੈਗਾ, ਰਾਣਾ ਸਾਹਿਬ ਦੀ ਨਹੀਂ ਸਮਝ ਆ ਰਹੀ, ਤੇ ਮੈਂ ਉਹ ਕਰਾਂਗੇ ਅਸੀਂ ਉਹਦੇ ਤੇ ਵੀ। ਤੇ ਹੱਥ ਨਾਲ ਸਿੱਖਣ ਵਾਲੀ ਜਿਹੜੀ ਤਾਲੀਮ ਆ ਨਾ, ਉਹਦੇ ਪਾਸੇ ਸਾਨੂੰ ਆਉਣਾ ਚਾਹੀਦਾ। ਅਸੀਂ ਵੀ ਵੇਲਾ ਗਵਾਇਆ, ਅਸੀਂ ਇਸ ਦਾ ਸ਼ਿਕਾਰ ਹਾਂ ਅਸੀਂ ਇਸ ਦਾ ਸ਼ਿਕਾਰ ਹਾਂ ਜੀ। ਤੇ ਅਸੀਂ ਇਸ ਲਈ ਉਹ ਕਹਿੰਦੇ ਆ, ਉਹ ਮੈਂ ਉਹੀ ਗੱਲ ਕੀਤੀ ਆ ਵੀ ਆ ਜਿਹੜੀ ਅਸੀਂ ਆਹ ਗੱਲਾਂ ਕਰਦੇ ਪਏ ਆ, ਕਿਸੇ ਵੇਲੇ ਇਹ ਵੀ ਕਹਿਣੀ ਆ ਵੀ ਇਹ ਦੌਰ ਵੀ ਚੰਗਾ ਸੀ, ਆਉਣ ਵਾਲੇ ਵੇਲੇ ਨੇ। ਤੇ ਬਾਕੀ ਜੀ ਮੌਸਮ ਦੀ ਜੇ ਗੱਲ ਕਰੀਏ, ਇਸ ਵੇਲੇ ਪੂਰਾ ਹੁੱਸੜ ਬਣਿਆ ਹੋਇਆ, ਹਬਸ ਬਣਿਆ ਹੋਇਆ, ਧੁੱਪ ਨਿਕਲੀ ਹੋਈ ਆ। ਮੀਂਹ ਦੇ ਕਹਿੰਦੇ ਹੈਗੇ ਹਲੇ ਮੀਂਹ ਦੇ ਅਸਾਰ ਕਿਧਰੇ ਦੂਰ ਵੀ ਸਾਨੂੰ ਨਜ਼ਰ ਇਹ ਬਾਰਿਸ਼ ਤੋਂ ਬਾਅਦ ਹੁੰਦਾ ਆ, ਆਉਣ ਵਾਲੇ ਇਹ ਆਉਣ ਵਾਲਾ ਹੀ ਆ। ਤੇ ਇਹ ਜਾਣੇ ਤੋਂ ਬਾਅਦ ਵਾਲਾ ਵੀ ਆ ਤੇ ਆਉਣ ਵਾਲਾ ਵੀ ਆ, ਇਹ ਦੋਨੋਂ ਪਾਸੇ ਦਾ ਹੀ ਆ। ਅਜੇ ਰਾਣਾ ਸਾਹਿਬ ਇੱਕ ਜਾਂਦੇ ਸੌਣ ਕਿਉਂ ਕਹਿੰਦੇ ਆ ਜੀ? ਆ ਸਾਵਣ ਆ ਜਿਹੜਾ, ਇਹ ਮਹੀਨੇ ਦਾ ਨਾਮ ਸਾਵਣ ਕਿਉਂ ਰੱਖੀ ਜਾ? ਵੈਸੇ ਮੈਨੂੰ ਤੇ ਇਸ ਬਾਰੇ 'ਚ ਜਿਹੜਾ ਵਾ ਨਾ ਬਹੁਤ ਅਥੈਂਟਿਕ ਨਹੀਂ ਪਤਾ ਹੈ ਕਿ ਵੀ ਸੌਣ ਇਹਨੂੰ ਨਾ ਕਿਉਂ ਵੀ ਸੌਣ ਦੇ ਮੈਨੇ ਕਿਹਾ ਵਾ। ਆਮ ਤੌਰ ਤੇ ਤਾਂ ਸੌਣ ਕਹਿੰਦੇ ਆ ਵੀ ਇੱਕ ਰਸਮ ਵੀ ਕਹਿੰਦੇ ਨਹੀਂ ਸੌਣ ਕਰਨਾ ਵਾ ਹੈ, ਤੇ ਸੌਣ ਤਾਂ ਹੋਰ ਹੁੰਦਾ ਜਿਹੜਾ ਬੰਦੇ ਕਹਿੰਦੇ ਮੈਂ ਤੇਰਾ ਸੌਣ ਤੇ ਬਾਕੀ ਨਹੀਂ, ਮੈਨੂੰ ਨਹੀਂ ਇਸ ਬਾਰੇ 'ਚ ਜਿਹੜਾ ਵਾ ਨਾ ਹੈ। ਲੈ ਜੀ, ਮੈਂ ਇਹ ਗੱਲ ਸਾਡੇ ਕਮੈਂਟ ਦੇ ਵਿੱਚ ਆਈ, ਉਹਨਾਂ ਦਾ ਮੈਨੂੰ ਨਾਮ ਯਾਦ ਨਹੀਂ ਹੈਗਾ। ਉਹਨਾਂ ਨੇ ਕਿਹਾ ਜੀ ਇਹਦੇ ਵਿੱਚ ਨਾ 30 ਦਿਨਾਂ ਦੇ ਵਿੱਚ 100 ਮੀਂਹ ਵੀ ਪੈ ਜਾਂਦੇ ਹੈ 100 ਵਣ ਇਹ 100 ਤੋਂ ਨਿਕਲਿਆ ਜੀ ਹੈ। ਇਹਦੇ ਚ 100 ਮੀਂਹ ਪੈ ਜਾਂਦੇ ਸੀ 30 ਦਿਨਾਂ ਦੇ ਵਿੱਚ। ਇਹਨੂੰ ਇਸ ਵਾਸਤੇ ਜੀ ਸਾਵਣ ਕਿਹਾ ਗਿਆ। ਇਹ 100 ਤੋਂ ਬਣ ਗਿਆ ਜੀ ਸਾਵਣ। ਇਹਨੂੰ 100 ਦਿਨ ਕਹਿ ਲਓ, ਉੱਥੋਂ ਹੋ ਗਿਆ ਸੌਣ, ਵਾਓ ਵਿੱਚ ਆ ਗਿਆ ਦਾਲ ਦੀ ਜਗ੍ਹਾ। ਇਹਦੇ ਚ ਅਸਲ ਚ ਨਾ ਜਿਹੜੇ 12 ਮਹੀਨੇ ਆ ਨਾ, ਜਿਹੜੇ ਇਹ ਬਕਰਮੀ ਜੀਤ ਕੈਲੰਡਰ ਜਿਹੜਾ ਵਾ ਵੀ ਦੇਸੀ ਮਹੀਨਿਆਂ ਵਾਲਾ ਵੀ ਕਹਿ ਦਿੰਦੇ ਆ, ਇਹਦੇ ਚ ਚੇਤ, ਵਿਸਾਖ, ਹਾੜ, ਸੌਣ, ਭਾਦੋਂ, ਅੱਸੂ, ਕੱਤੇ, ਉਹ ਇਹਦੇ ਚ ਸਾਰਿਆਂ ਦੇ ਪਿੱਛੇ ਯਾਨੀ ਕਿ ਜਿਹੜਾ ਵਾ ਨਾ ਇਹ ਹਰ ਮਹੀਨੇ ਦੇ ਪਿੱਛੇ ਕੋਈ ਨਾ ਕੋਈ ਕਿਸੇ ਵਜ੍ਹਾ ਤਸਮੀਹ ਮੁਖਤਲਫ ਨਾਮ ਹੋ ਸਕਦੇ। ਜਿਸ ਤਰ੍ਹਾਂ ਹੁਣ ਜਿਹੜਾ ਜੁਲਾਈ ਆ ਜਾਂ ਅਗਸਤ ਆ, ਉਹ ਬਾਦਸ਼ਾਹਾਂ ਦੇ ਨਾਮ, ਉਹ ਤਾਂ ਆਪਣੇ ਉਹਦੇ ਨਾਲ ਚੱਲ ਗਿਆ ਨਾ ਦੇ ਨਾਮ ਤੇ ਆ। ਇਹ ਵੀ ਯਕੀਨੀ ਤੌਰ ਤੇ ਕਿਸੇ ਹੋ ਸਕਦਾ ਵਾ ਕਿ ਕੋਈ ਇਹ ਨਹੀਂ ਇਹ ਰਾਣਾ, ਇਹ ਸਾਡੀ ਰਵਾਇਤ ਦੇ ਨਾਲ ਆ।
ਜੁੜੇ ਇਹ ਜਿਹੜੇ ਆ ਨੇ ਸਾਡੀ ਰਵਾਇਤ ਦੇ ਨਾਲ ਹੀ ਆ, ਹਾੜੀ ਦੇ ਨਾਲ ਆ, ਹਾਂ ਫਸਲ ਦੇ ਇਹ ਹੈ ਹੀ ਸਾਡੇ ਕਲਚਰ ਦੇ ਨਾਲ ਆ, ਇਹਦੇ ਨਾਮ। ਹੂੰ। ਤੇ ਲਓ ਜੀ, ਬਹੁਤ ਸੋਹਣੀ ਗੱਪਸ਼ਪ ਰਾਣਾ ਸਾਹਿਬ ਦੇ ਨਾਲ ਲੱਗੀ ਹੈ। ਜੇ ਤੁਹਾਨੂੰ ਵੀ ਚੰਗੀ ਲੱਗੀ ਹੋਵੇ ਤੇ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਤਾਈਂ ਜੀ ਰਾਣਾ ਸਾਹਿਬ ਦੀਆਂ ਗੱਲਾਂ ਜਿਹੜੀਆਂ ਉਹ ਪਹੁੰਚਾਇਆ ਕਰੋ। ਸਾਡਾ ਇਹ ਮੰਨਣਾ ਹੈਗਾ ਵੀ ਕਿਸੇ 2-4 ਬੰਦਿਆਂ ਨੇ ਵੀ ਕੋਈ ਮਾਂ ਪਿਓ ਸੁਣ ਲਵੇ, ਕੋਈ ਨਿਆਣਾ ਇਹੋ ਜਿਹਾ ਸੁਣ ਲਵੇ ਵੀ ਜਿਹੜਾ ਇਹ ਸੋਚੇ ਵੀ ਯਾਰ ਮੈਨੂੰ ਆ ਟੈਕਨੀਕਲ ਜਿਹੜੀ ਸਾਡੀ ਤਾਲੀਮ ਹੈ ਇੱਧਰ ਨੂੰ ਜਾਣਾ ਚਾਹੀਦਾ, ਕਿਤਾਬੀ ਨੂੰ ਛੱਡ ਕੇ। ਤੁਸੀਂ ਬਾਹਰ ਜਾਓਗੇ ਨਾ, ਉੱਥੇ ਜਾ ਕੇ ਤੁਸੀਂ 1000 ਵਾਰੀ ਵੀ ਕਹਿ ਦਿਓ ਨਾ ਵੀ ਮੈਂ ਪਾਕਿਸਤਾਨ ਦੇ ਵਿੱਚ ਇਲੈਕਟ੍ਰੀਸ਼ੀਅਨ, ਮੈਂ ਉੱਥੇ ਕੰਮ ਸਿੱਖਿਆ, ਮੈਂ ਕਾਰਾਂ ਦਾ ਸਿੱਖਿਆ ਉੱਥੇ, ਉਹ ਜਦੋਂ ਤੱਕ ਤੁਹਾਡੇ ਕੋਲ ਵਰਕਾ ਨਹੀਂ ਨਾ ਹੋਊਗਾ ਸਿੱਖਿਆ ਹੋਇਆ, ਹਾਂ ਉਹ certificate। ਤੁਹਾਨੂੰ ਨੌਕਰੀ ਨਹੀਂ ਲੱਭੂਗੀ। ਸਾਡੇ ਇੱਥੇ ਤਾਂ ਫਿਰ ਇਹ ਲੱਭ ਜਾਂਦੀ ਹੈ, ਇਸੇ ਲਈ ਅਸੀਂ ਅੱਛਾ, ਪਿੱਛੇ ਵੀ। ਹਾਂ ਜਿਹੜੀ ਗੱਲ ਕੀਤੀ ਨਾ ਤੁਸੀਂ 2-4 ਵਾਲੀ, ਹੂੰ ਇੱਕ ਦੋਸਤ ਆ ਤੇ ਉਹਨਾਂ ਨੇ ਪਿਛਲੇ ਦਿਨਾਂ ਨਾ ਮੈਨੂੰ ਫੋਨ ਆਇਆ। ਹੂੰ ਮੈਂ ਵੀ ਜ਼ਾਤੀ ਤੌਰ ਤੇ ਕਹੀ ਰਹਿੰਦਾ ਸੀ ਯਾਰ, ਵੀ ਜਦੋਂ ਵੀਡੀਓ ਕਰੀਦੀ ਆ 3000 ਤੋਂ ਉੱਪਰ ਮੁਸ਼ਕਿਲ ਨਾਲ ਹੀ ਟੱਪਦੀ ਆ ਸੋਸ਼ਲ ਇਸ਼ੂ ਤੇ ਕਿਸੇ ਤੇ 1500 2000 2500। ਹੂੰ ਉਹਨਾਂ ਨੇ ਬੜਾ ਹੌਸਲਾ ਵਧਾਇਆ। ਹੂੰ ਉਹਨੇ ਕਿਹਾ ਜੀ ਤੁਸੀਂ ਇਸ ਗੱਲ ਤੇ ਨਾ ਜਾਇਆ ਕਰੋ ਹੂੰ ਕਿ ਸੋਸ਼ਲ ਇਸ਼ੂ ਤੇ ਨਾ ਤੁਹਾਨੂੰ 2000 ਵਿਊਜ਼ ਮਿਲੇ ਜਾਂ 1500। ਹੂੰ ਉਹਨੇ ਕਿਹਾ ਜੀ ਜੇ 5-10 ਬੰਦਿਆਂ ਨੂੰ ਯਾਨੀ ਕਿ ਜਿਹੜਾ ਵਾ ਨਾ ਉਹਨਾਂ ਤੇ ਅਮਲ ਕਰ ਲਿਆ ਜਾਂ ਉਸ ਮਸਲੇ ਨੂੰ ਸਮਝ ਲਿਆ ਹਾਂ ਤੇ ਇਹ ਬੜਾ ਤੁਹਾਡੀ ਵੱਡਾ ਕਾਮਯਾਬੀ ਹੈ। ਇੱਕ ਹਿੱਸਾ ਵਾ ਤੁਹਾਡਾ। ਹੂੰ। ਤੇ ਉਸ ਦਿਨ ਤੋਂ ਬਾਅਦ ਨਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੀ ਸੋਸ਼ਲ ਇਸ਼ੂਜ਼ ਤੇ ਜਿੰਨੀ ਕੁ ਵੀ ਗੱਲ ਹੋ ਸਕੇ ਨਾ ਉਹ ਕਰੀਏ ਤੇ ਆਪਣੇ ਦੋਸਤਾਂ ਰਾਣਾ ਨੂੰ ਸਾਹਿਬ, ਕਰੀਏ। ਮੈਂ ਤਾਂ ਆ ਜਿਹੜਾ ਸੋਸ਼ਲ, ਜਦੋਂ ਆਪਾਂ ਇਹਦੇ ਉੱਤੇ ਗੱਲਬਾਤ ਕਰਦੇ ਆ ਨਾ, ਔਰ ਅਕਸਰ ਮੈਂ ਤੁਹਾਨੂੰ ਕਹਿੰਦਾ ਰਹਿਣਾ ਨਾ ਵੀ ਰਾਣਾ ਸਾਹਿਬ ਕਿਸੇ ਸੋਸ਼ਲ ਇਸ਼ੂ ਤੇ ਗੱਲ ਕਰੀਏ, ਮੈਨੂੰ ਇਹਦੇ ਉੱਤੇ ਗੱਲ ਕਰਕੇ ਸਵਾਦ ਪਤਾ ਕੀ ਹੁੰਦਾ, ਜਿੱਦਣ ਵੀ ਆਪਾਂ ਇਹ ਵੀਡੀਓ ਬਣਾਈ ਹੈ ਨਾ, ਤੁਸੀਂ ਇਹ ਦੱਸੋ ਵੀ ਸਾਨੂੰ ਜਿਹੜੇ ਕਮੈਂਟ ਆ ਜਿਹੜੇ WhatsApp ਦੇ ਉੱਤੇ ਬੰਦਿਆਂ ਨੇ ਆ ਕੇ ਜਿਹੜੀ ਸਾਡੇ ਨਾਲ ਮੁਹੱਬਤ ਦਾ ਇਜ਼ਹਾਰ ਕੀਤਾ, ਦੂਸਰੀ ਵੀਡੀਓ ਤੇ ਵੀ ਬਹੁਤ ਜ਼ਿਆਦਾ ਉਹ ਆ, ਲੇਕਿਨ ਹਾਂ ਇਹਦੇ ਤੇ ਤਜਵੀਜ਼ ਫਿਰ ਬਹੁਤ ਅੱਛੀਆਂ ਤਜਵੀਜ਼ਾਂ ਜਿਹੜਾ ਨਾ ਬਹੁਤ ਅੱਛਾ ਹਿੱਸਾ ਜਿਹੜਾ ਨਾ ਦੋਸਤ ਉਹ ਪਾਉਂਦੇ ਯਾਰ, ਨਵੀਂ ਜਹਿਤਾਂ ਨਵੀਂ ਹਾਂ ਦਰਵਾਜ਼ੇ ਨਵੇਂ ਸਾਡਾ ਆਪਣਾ ਇਲਮ ਬੜਾ ਵੱਧਦਾ ਵਾ। ਇਸ ਵੀਡੀਓ ਤੋਂ ਬਾਅਦ ਜਦੋਂ ਸਾਨੂੰ ਲੋਕ ਮਸ਼ਵਰੇ ਦਿੰਦੇ ਆ ਨਾ, ਉਹਦੇ ਨਾਲ ਸਾਨੂੰ ਵਾਕਈ ਉਹ ਬੜੀ ਉਹ ਲੱਭਦੀ। ਅੱਛਾ, ਇੱਕ ਹੋਰ ਕਈ ਦੋਸਤਾਂ ਨੇ ਸਾਨੂੰ ਕਿਹਾ ਹੈਗਾ ਕਿ ਸਤਲੁਜ ਮੂਵੀ ਤੇ ਰਾਣਾ ਸਾਹਿਬ ਤੁਸੀਂ ਕੋਈ ਨਹੀਂ ਗੱਲ ਕਰ ਰਹੇ ਹੈਗੇ। ਰਾਣਾ ਸਾਹਿਬ ਨਹੀਂ ਜੀ ਕਰ ਰਹੇ, ਗੱਲ ਸੁਣ ਲਓ ਮੇਰੀ। ਇੱਕ ਜਿੱਦਣ ਮੂਵੀ ਆਈ ਸੀ ਨਾ ਜੀ ਤੇ ਬੈਨ ਹੋਈ, ਉਸ ਦਿਨ ਮੇਰੇ ਕੋਲ ਮੂਵੀ ਆ ਗਈ, ਮੈਂ ਮੂਵੀ ਦੇਖ ਲਈ। ਰਾਣਾ ਸਾਹਿਬ ਨੇ ਵੀ ਮੈਨੂੰ ਕਿਹਾ ਪਹਿਲਾਂ ਆਪ ਵੀ ਯਾਰ ਇਹਦੇ ਉੱਤੇ ਗੱਲ ਕਰਨੀ ਹੈ, ਮੈਂ ਵੀ ਉਹਦੇ ਤੇ ਤਿਆਰ ਸੀਗਾ ਤੇ ਅੱਜ ਤੱਕ ਆਹ ਵੇਲਾ ਆ ਗਿਆ ਤੇ ਹਲੇ ਤੱਕ ਅਸੀਂ ਕੱਲ ਨੂੰ ਜੀ ਬਸ ਡਨ ਕਰੋ ਕਿ ਕੱਲ ਨੂੰ ਹੋਰ ਕਿਸੇ ਮਸਲੇ ਤੇ ਗੱਲ ਨਹੀਂ ਹੋਏਗੀ, ਸਤਲੁਜ ਦੀ ਗੱਲ ਹੈ। ਕੱਲ ਨੂੰ ਸਤਲੁਜ ਤੇ ਗੱਲ ਹੋ ਗਈ ਕਹਿ ਕੇ ਚਲੇ ਜਾਂਦੇ ਆ ਤੇ ਬਸ ਜਦੋਂ ਕੈਮਰਾ ਲੱਗਦਾ ਫਿਰ ਕਹਿੰਦੇ ਚਲੋ ਇੱਧਰ ਨੂੰ ਗੱਲ ਕਰ ਲਈਏ। ਹੈ ਬੜੀ ਸੋਹਣੀ ਜੀ ਬੈਠਕ ਰਹੀ ਹੈ ਰਾਣਾ ਸਾਹਿਬ ਦੇ ਨਾਲ, ਤੇ ਦੁਆ ਯਾਰ ਰਾਣਾ ਅਸਲਮ ਖਾਨ ਵਕਾਰ ਵਾਸਤੇ ਵੀ ਸਲਾਮਤ ਰਹਿਣ ਜੀ, ਅੱਲਾਹ ਪਾਕ ਇਹਨਾਂ ਨੂੰ ਲੰਬੀ ਜ਼ਿੰਦਗੀ ਦੇਵੇ। ਮਿਲਾਂਗੇ ਜੀ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੇਂ ਮੁੱਦੇ ਦੇ ਨਾਲ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਰੱਬ ਰੱਖਾ। ਰੱਬ ਰੱਖ।